ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 2 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਨਿਸ਼ਾਨ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਗੁਰਮੇਲ ਸਿੰਘ ਬੇਕਰਸਫੀਲਡ, H&M ਆਇਲ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਰਨੈਲ ਸਿੰਘ ਰੰਧਾਵਾ ਟਰਲੌਗ, ਗੁਰਨੇਕ ਸਿੰਘ ਬਾਗੜੀ ਫਰੈਸਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ ਤੇ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡਸ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਸਰੋਤਿਆਂ ਨੂੰ ਯਾਦ ਆ ਵੀ ਕੱਲ ਜਾਪਾਨ ਦੇ ਵਿੱਚ ਇੱਕ ਬਹੁਤ ਵੱਡਾ ਭੂਚਾਲ ਆਇਆ ਸੀ। ਉਹਦੇ ਨਾਲ ਵਾਰਨਿੰਗ ਵੀ ਇਸ਼ੂ ਕੀਤੀ ਗਈ ਸੀ, ਪਰ ਲੱਕਲੀ ਬਾਅਦ ਦੇ ਵਿੱਚ ਉਸ ਨੂੰ ਵਿਦਡਰਾ ਕਰ ਲਿਆ ਗਿਆ। ਕਾਫੀ ਜ਼ਿਆਦਾ ਮਾਲੀ ਨੁਕਸਾਨ ਹੋਇਆ ਤੇ ਜਾਨੀ ਵੀ ਜਿਹੜੀਆਂ ਮੌਤਾਂ ਦੀ ਗਿਣਤੀ ਵੱਧ ਰਹੀ ਹੈਗੀ ਆ। ਹੁਣ ਤੱਕ 48 ਲੋਕ ਕਨਫਰਮ ਹੋ ਚੁੱਕੇ ਆ, ਜੋ ਇਹ 7.5 ਮੈਗਨੀਚਿਊਡ ਦਾ ਭੂਚਾਲ ਆਇਆ ਸੀ ਉਸ ਦੇ ਦੌਰਾਨ। ਕਹਿੰਦੇ ਵੀ 19 ਜਾਣੇ ਇੱਕ ਬਾਜੀਮਾ ਕਰਕੇ ਸ਼ਹਿਰ ਆ ਇਸ਼ਿਕਾਵਾ ਪ੍ਰੋਫੈਕਚਰ, ਉਸ ਏਰੀਏ ਦੇ ਵਿੱਚ ਉੱਥੇ ਲੋਕਾਂ ਦੀ ਜੋ ਆ ਮੌਤ ਹੋਈ ਹੈਗੀ ਆ। 33,000 ਦੇ ਕਰੀਬ ਲੋਕ ਇਸ ਇਸ਼ਿਕਾਵਾ ਜੋ ਹੈਗਾ ਟਾਊਨ ਉਸ ਦੇ ਵਿੱਚ ਰਹਿੰਦੇ ਹੈਗੇ ਆ। ਕਹਿੰਦੇ ਭਈ 20,000 ਤੋਂ ਵੱਧ ਜਿਹੜੇ ਘਰ ਆ ਉਹਨਾਂ ਕੋਲ ਇਸ ਵੇਲੇ ਪਾਣੀ ਅਵੇਲੇਬਲ ਨਹੀਂ ਹੈਗਾ। 57,360 ਲੋਕ ਇਸ ਏਰੀਏ ਦੇ, ਸ਼ਹਿਰ ਦੇ ਤਾਂ ਇਸ ਤੋਂ ਆਲੇ ਦੁਆਲੇ ਦੇ ਜੋ ਲੋਕ ਆ ਉਹ ਉੱਥੋਂ ਭੱਜ ਕੇ ਚਲੇ ਗਏ ਹੈਗੇ ਆ। ਬਹੁਤ ਸਾਰੀਆਂ ਬਿਲਡਿੰਗਸ, ਜੇ ਤੁਸੀਂ ਵੀਡੀਓਜ਼ ਪਿਕਚਰ ਦੇਖੋ, ਪੂਰੀ ਤਰ੍ਹਾਂ ਡਿੱਗੀਆਂ ਹੋਈਆਂ ਆ, ਟੇਢੀਆਂ ਹੋਈਆਂ ਆ, ਸੜਕਾਂ ਪੱਟ ਹੋਈਆਂ ਹੈਗੀਆਂ ਆ। ਸੋ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਇਸ ਨੇ ਕੀਤਾ ਹੈਗਾ। ਜੀ ਬਿਲਕੁਲ, ਨੁਕਸਾਨ ਤਾਂ ਹੋਇਆ ਹੀ ਹੋਇਆ। ਜਾਪਾਨ ਦੇ ਲਈ ਮਾੜਾ ਸਮਾਂ ਚੱਲ ਰਿਹਾ। ਦੂਜੇ ਦਿਨ ਦੂਜੀ ਜਿਹੜੀ ਇੱਕ ਹੋਰ ਮਾੜੀ ਖਬਰ ਉੱਥੋਂ ਆ ਰਹੀ ਆ। ਇੱਕ ਜਹਾਜ਼ ਉਹਨਾਂ ਦੇ ਹਨੇਡਾ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਲੈਂਡ ਕਰ ਰਿਹਾ ਸੀ, ਜਿਹੜਾ ਕੀ ਕਹਿੰਦੇ ਵੀ ਕਿਸੇ ਹੋਰ ਦੇ ਵਿੱਚ ਟਕਰਾਇਆ ਆ। ਲੈਂਡ ਕਰਦੇ ਕਰਦੇ ਜਿਸ ਤੋਂ ਬਾਅਦ 'ਚ ਇਸ ਵੱਡੇ ਜਹਾਜ਼ ਨੂੰ ਅੱਗ ਲੱਗ ਗਈ ਤੇ 5 ਜਾਣਿਆਂ ਦੀ ਉੱਥੇ ਮੌਤ ਹੋ ਗਈ ਆ। ਉਸ ਜਹਾਜ਼ ਵਿੱਚ ਕਈ ਸੈਂਕੜੇ 379 ਲੋਕ ਜਿਹੜੇ ਉਹ ਸਵਾਰ ਸੀਗੇ। ਇਹ ਫਲਾਈਟ ਨੰਬਰ ਸੀਗਾ JAL 516। ਉਹਨਾਂ ਦੇ ਵਿੱਚੋਂ ਬਾਕੀ ਲੋਕਾਂ ਨੂੰ ਤਾਂ ਬਚਾ ਲਿਆ ਗਿਆ, ਕੱਢ ਲਿਆ ਗਿਆ ਸੁਰੱਖਿਅਤ, ਪਰ 5 ਜਾਣਿਆਂ ਦੀ ਜਿਹੜੀ ਉਹ ਮੌਤ ਹੋ ਗਈ ਹੈਗੀ ਆ। ਪੈਸੇਂਜਰ ਪਲੇਨ ਤੇ ਜੈਪਨੀਜ਼ ਕੋਸਟ ਗਾਰਡ ਦਾ ਜਿਹੜਾ ਏਅਰਕ੍ਰਾਫਟ ਆ ਉਹ ਆਪਸ ਦੇ ਵਿੱਚ ਕੋਲਾਈਡ ਕਰ ਗਏ ਸੀ ਟੋਕੀਓ ਦੇ ਹਨੀਡਾ ਏਅਰਪੋਰਟ ਦੇ ਉੱਤੇ, ਜਿਸ ਤੋਂ ਬਾਅਦ ਦੇ ਵਿੱਚ ਇਸ ਪੈਸੇਂਜਰ ਪਲੇਨ ਨੂੰ ਅੱਗ ਲੱਗ ਗਈ ਸੀਗੀ। ਸੋ ਇਹ ਦੂਜੇ ਦਿਨ ਲਗਾਤਾਰ ਜਿਹੜਾ ਜਾਪਾਨ ਦੇ ਵਿੱਚ ਨਵੇਂ ਚੜ੍ਹੇ ਸਾਲ ਦੇ ਵਿੱਚ ਇਹ ਦੂਜਾ ਭਿਆਨਕ ਹਾਦਸਾ ਜਿਹੜਾ ਹੈ ਉਹ ਆਪਣੇ ਸਾਹਮਣੇ ਆਇਆ ਆ। ਅਜੇ ਜਿੱਦਾਂ ਤੁਸੀਂ ਦੱਸ ਕੇ ਹੀ ਹਟੇ ਆ ਵੀ ਕਈ ਦਰਜਨਾਂ ਹੀ ਲੋਕ ਮਰ ਚੁੱਕੇ ਆ ਤੇ ਸੈਂਕੜੇ ਲੋਕ ਇਸ ਟਾਈਮ ਘਰੋਂ ਬੇਘਰ ਨੇ। ਇਵੈਕੂਏਟ ਉਹਨਾਂ ਨੂੰ ਕਰਨਾ ਪਿਆ ਸੀ। ਇੱਕ ਬਹੁਤ ਹੀ ਤਗੜੇ ਜਿਹੜੇ ਆਏ ਆ ਉਹ ਭੁਚਾਲ ਤੋਂ ਬਾਅਦ ਦੇ ਵਿੱਚ। ਉਹਨਾਂ ਦੀ ਜਿਹੜੀ ਟਰਾਂਸਪੋਰਟ ਮਿਨਿਸਟਰੀ, ਸਿਵਲ ਏਵੀਏਸ਼ਨ ਬਿਊਰੋ ਆ, ਸ਼ਿੰਗੋਰੀ ਹਿਰਾਕੋ, ਉਹ ਕਹਿੰਦੇ ਆ ਵੀ ਇਸ ਕੋਲੀਜਨ ਦੀ ਜਿਹੜੀ ਉਹ ਜਾਂਚ ਆ ਉਹ ਕੀਤੀ ਜਾ ਰਹੀ ਹੈ ਤੇ ਹਨੇਡਾ ਦੇ ਜਿਹੜੇ 4 ਰਨਵੇਜ਼ ਆ, ਜਿੱਥੇ ਕੋਸਟ ਗਾਰਡ ਦਾ ਏਅਰਕ੍ਰਾਫਟ ਪ੍ਰਪੇਅਰ ਕਰ ਰਿਹਾ ਸੀਗਾ ਟੇਕ ਆਫ ਕਰਨ ਦੇ ਲਈ, ਉਸ ਦੌਰਾਨ ਜਿਹੜਾ ਆ ਇਹ ਹਾਦਸਾ ਵਾਪਰਿਆ ਆਪਸ ਦੇ ਵਿੱਚ ਹੈਗੇ ਆ। ਸੋ ਕਾਫੀ ਲੋਕਾਂ ਨੂੰ
ਜਿਹੜਾ ਆ ਉਹ ਬਚਾਉਣ ਦੇ ਵਿੱਚ ਉਹਦਾ ਕਾਮਯਾਬੀ ਮਿਲੀ ਆ। ਪਰ ਇਹ ਹਰਜੋਤ ਸਿੰਘ ਜੀ, ਇਹ ਉਸੇ ਤਰੀਕੇ ਦਾ ਹੀ ਹਾਦਸਾ ਜਿਹੜਾ ਉਹ ਨਜ਼ਰ ਆ ਰਿਹਾ ਆ, ਜਦੋਂ ਸੈਨ ਫਰਾਂਸਿਸਕੋ ਦੇ 에ਅਰਪੋਰਟ ਦੇ ਤੇ ਇੱਕ ਵਾਰੀ ਕੋਰੀਅਨ 에ਅਰਲਾਈਨ ਲੈਂਡ ਕਰਦੀ ਉਹ ਕਹਿ ਲਓ ਵੀ ਜਿਹੜੀ ਬਾਉਂਡਰੀ ਵਾਲ ਹੁੰਦੀ ਆ ਉਹਦੇ ਵਿੱਚ ਟਕਰਾ ਗਈ ਸੀਗੀ। ਫਿਰ ਉਹਦੇ ਵਿੱਚ ਵੀ ਕੁਛ ਜਾਣਿਆਂ ਦੀਆਂ ਜਿਹੜੀਆਂ ਉਹ ਮੌਤਾਂ ਹੋ ਗਈਆਂ ਸੀਗੀਆਂ। ਪਰ ਪਿਛਲੇ ਸਾਲ ਦੇ ਵਿੱਚ ਆਪਾਂ ਬਹੁਤ ਨਿਊਜ਼ ਕੀਤੀਆਂ ਸੀਗੀਆਂ ਵੀ ਬਹੁਤ ਨੀਅਰ ਕੋਲੀਜਨਸ ਹੁਣ ਉਹ ਬਾਲ-ਬਾਲ ਜਿਹੜੇ ਆ 에ਅਰਪੋਰਟਸ ਦੇ ਉੱਤੇ ਬਚੇ ਆ, ਪਰ ਇਸ ਵਾਰ ਬਚਾਅ ਨਾ ਹੋ ਸਕਿਆ ਤੇ ਇਹ ਜਹਾਜ਼ ਜਿਹੜੇ ਆ ਉਹ ਟਕਰਾਏ, ਜਿਸ ਕਰਕੇ ਇਸ ਜਹਾਜ਼ ਨੂੰ ਬਾਅਦ 'ਚ ਅੱਗ ਲੱਗ ਗਈ। ਜੀ। ਪਰ ਕਹਿੰਦੇ ਵੀ ਜਿਹੜਾ ਸਟਾਫ ਸੀਗਾ ਇਸ ਫਲਾਈਟ ਦਾ ਉਹ ਬਹੁਤ ਹੈਲਪਫੁਲ ਸੀ। ਈਵਨ ਇੰਨਾ ਜ਼ਿਆਦਾ ਧੂੰਆਂ ਸੀ, ਫਿਰ ਵੀ ਉਹ ਪੂਰੇ ਦੇ ਪੂਰੀ ਜਿਹੜੀ ਫਲਾਈਟ ਦੇ ਲੋਕ ਆ ਉਹਨਾਂ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ ਹੈਗੇ ਆ। 110 ਦੇ ਕਰੀਬ ਡੋਮੈਸਟਿਕ ਫਲਾਈਟਸ ਜਿਹੜੀਆਂ ਉੱਥੋਂ ਡਿਪਾਰਟ ਹੋਣੀਆਂ ਸੀਆਂ ਤੇ ਲੈਂਡ ਕਰਨੀਆਂ ਸੀਆਂ ਹਨੇਡਾ 에ਅਰਪੋਰਟ ਦੇ ਉੱਤੇ, ਜੋ ਜਾਪਾਨ ਦੀ ਕੈਪੀਟਲ ਟੋਕੀਓ ਦੇ ਵਿੱਚ ਹੈਗਾ। ਕਹਿੰਦੇ 2 ਮੇਨ 에ਅਰਪੋਰਟ ਆ ਤੇ ਉਹ ਇਹਨਾਂ 에ਅਰਲਾਈਨਸ ਨੂੰ ਉੱਥੋਂ ਇਹ ਫਲਾਈਟਸ ਨੂੰ ਕੈਂਸਲ ਕਰਨਾ ਪਿਆ। ਕਹਿੰਦੇ ਵੀ ਉੱਥੇ 3 ਰਨਵੇ ਹੈਗੇ ਆ। ਪ੍ਰਾਈਮ ਮਿਨਿਸਟਰ ਫਫੀਨੋ ਕਿਸ਼ਾਡਾ ਜੋ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਅਰਥਕੁਏਕ ਰਿਲੀਫ ਸਪਲਾਈਜ਼ ਦੇ ਲਈ ਉਹ ਜਹਾਜ਼ ਜਾ ਰਿਹਾ ਸੀ ਜਿਹੜਾ ਦੂਜਾ ਸੀਗਾ ਜਿੱਥੇ ਐਕਸੀਡੈਂਟ ਹੋਇਆ, ਤੇ ਉਹਨਾਂ ਨੇ ਕਿਹਾ ਵੀ ਮੈਂ ਜਿਹੜੇ ਕਰੂ ਮੈਂਬਰ ਸੀਗੇ ਦੂਸਰੀ 에ਅਰਲਾਈਨ ਦੇ ਜਿਹਦੇ ਵਿੱਚ ਸਾਰੇ ਪੈਸੇਂਜਰ ਸੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਇੰਨੇ ਜ਼ਿਆਦਾ ਲੋਕ ਜਿਹੜੇ ਆ ਉਹਨਾਂ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ ਹੈਗੇ। ਬਿਲਕੁਲ, ਬਿਲਕੁਲ, ਬਿਲਕੁਲ। ਅਫਸੋਸ ਦੇ ਨਾਲ 5 ਜਣਿਆਂ ਦੀ ਮੌਤ ਹੋਈ ਆ, ਪਰ ਚਲੋ ਬਹੁਤੇ ਜਿਹੜੇ ਇਸ ਦੇ ਵਿੱਚ ਬਚਾਅ ਹੋ ਗਏ ਆ। ਜੀ। ਨਵਾਂ ਸਾਲ ਕਾਹਦਾ ਚੜ੍ਹਿਆ ਹਰਜੋਤ ਸਿੰਘ ਜੀ, ਹਰ ਇੱਕ ਪਾਸੇ ਇੱਦਾਂ ਦੀਆਂ ਹੀ ਜਿਹੜੀਆਂ ਕੁਛ ਨਿਊਜ਼ ਆ ਰਹੀਆਂ, ਪਰ ਕੀ ਕਰੀਏ, ਨਿਊਜ਼ ਅਜੇ ਤੇ ਉਹ ਸਾਨੂੰ ਤੁਹਾਡੇ ਲਈ ਜਿਹੜੀਆਂ ਉਹ ਦੱਸਣੀਆਂ ਹੀ ਪੈਂਦੀਆਂ ਆ। ਰੋਚੈਸਟਰ ਨਿਊਯਾਰਕ ਦੇ ਵਿੱਚ ਇੱਕ ਕ੍ਰੈਸ਼ ਹੋਇਆ ਸੀ, ਜਿਸ ਦੇ ਉੱਤੇ ਪਹਿਲਾਂ ਇਹ ਸ਼ੱਕ ਕੀਤਾ ਜਾ ਰਿਹਾ ਹੈ ਵੀ ਕਿਤੇ ਟੈਰਰਿਜ਼ਮ ਤਾਂ ਨਹੀਂ ਇਹ ਕਿਸੇ ਨੇ ਕਰ ਦਿੱਤਾ। ਸੇਮ ਉੱਦਾਂ ਹੀ ਕਿਤੇ ਨਾ ਕਿਤੇ ਇਹ ਕ੍ਰੈਸ਼ ਵਾਪਰਿਆ ਆ ਜਦੋਂ US ਤੇ ਕੈਨੇਡਾ ਦੇ ਬਾਰਡਰ ਦੇ ਉੱਤੇ, ਜਦੋਂ ਇੱਕ ਗੱਡੀ ਆ ਉਸ ਬਾਰਡਰ ਦੇ ਉੱਤੇ ਜਿਹੜਾ ਕੈਬਿਨ ਹੁੰਦਾ ਆ ਉਸ ਦੇ ਵਿੱਚ ਜਾ ਟਕਰਾਈ ਸੀਗੀ। ਹੁਣ ਜਿਹੜੇ ਉੱਥੋਂ ਦੇ ਪੁਲਿਸ ਅਧਿਕਾਰੀ ਦੱਸ ਰਹੇ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਵੀ ਸਾਨੂੰ ਅਜੇ ਤੱਕ ਕੋਈ ਸੁਰਾਖ, ਕੋਈ ਐਵੀਡੈਂਸ ਇੱਦਾਂ ਦਾ ਨਹੀਂ ਮਿਲਿਆ ਜਿਹਦੇ ਵਿੱਚ ਇਹ ਕਿਹਾ ਜਾਵੇ ਵੀ ਇਸ ਦੇ ਵਿੱਚ ਕੋਈ ਅੱਤਵਾਦੀ ਗਤੀਵਿਧੀ ਸ਼ਾਮਲ ਆ। ਨਿਊ ਈਅਰ ਡੇ ਦੇ ਉੱਤੇ ਜਿਹੜਾ ਕ੍ਰੈਸ਼ ਵਾਪਰਿਆ ਸੀ, ਕਹਿੰਦਾ SUV ਜਿਹੜੀ ਆ ਉਹ ਕ੍ਰੈਸ਼ ਕਰ ਗਈ ਸੀਗੀ। ਗੈਸ ਕੈਨਿਸਟਰਸ ਦੇ ਨਾਲ ਜਿਹੜੀ ਉਹ ਭਰੀ ਸੀਗੀ, ਪੈਡੈਸਟਰੀਅਨਸ ਦੇ ਵੱਲ ਨੂੰ ਗਈ, ਇੱਕ ਹੋਰ ਗੱਡੀ ਦੇ ਵਿੱਚ ਜਾ ਟਕਰਾਈ, ਜਿਸ ਤੋਂ ਬਾਅਦ 'ਚ 2 ਜਾਣਿਆਂ ਦੀ ਮੌਤ ਹੋਈ ਸੀ ਤੇ ਕਈ ਜਾਣੇ ਉਸ ਤੋਂ ਬਾਅਦ 'ਚ ਫੱਟੜ ਹੋਏ ਸੀ। ਇਹ ਕਨਸਰਟ ਤੋਂ ਬਾਅਦ ਦੇ ਵਿੱਚ ਰੋਚੈਸਟਰ ਨਿਊਯਾਰਕ ਦੇ ਵਿੱਚ ਹੋਇਆ ਸੀ। ਸਸਪੈਕਟ ਜਿਹੜਾ ਇਹ ਗੱਡੀ ਦਾ ਚਾਲਕ ਸੀਗਾ, ਇਸ ਨੂੰ ਆਇਡੈਂਟੀਫਾਈ ਕਰ ਲਿਆ ਗਿਆ, ਸ਼ਨਾਖਤ ਕੀਤੀ ਗਈ ਆ। ਮਾਈਕਲ ਐਵਰੀ 35 ਸਾਲਾਂ ਦਾ ਸਾਇਰਾ ਕਰੂਜ਼ ਏਰੀਆ ਦਾ ਰਹਿਣ ਵਾਲਾ ਦੱਸਿਆ ਜਾਂਦਾ ਆ। ਕਹਿੰਦੇ ਵੀ ਇਹਦੀ ਰਾਤ ਨੂੰ ਇੰਜਰੀਜ਼ ਦੇ ਕਰਕੇ, ਸੱਟਾਂ ਦੇ ਕਰਕੇ ਇਸ ਦੀ ਵੀ ਮੌਤ ਹੋ ਗਈ ਆ। ਰੋਚੈਸਟਰ ਪੁਲਿਸ ਦੇ ਚੀਫ ਡੇਵਿਡ ਐਮ ਸਮਿਥ, ਉਹਨਾਂ ਨੇ ਅਪਡੇਟ ਜਿਹੜੀ ਉਹ ਕੀਤੀ ਹੈ। ਕਹਿੰਦੇ ਵੀ ਐਵਰੀ ਦਾ ਕੀ ਮੋਟਿਵ ਸੀ ਉਸ ਦੇ ਬਾਰੇ ਅਜੇ ਕਲੀਅਰ ਨਹੀਂ ਹੈਗਾ, ਤੇ ਉਹਨਾਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਵੀ ਜੇ ਤੁਹਾਡੇ ਕੋਲ ਇਸ ਦੇ ਬਾਬਤ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਸਾਡੇ ਨਾਲ ਆ ਕੇ ਸੰਪਰਕ ਕਰਨ। ਇਹ ਜਿਹੜਾ ਨਾਲ ਅਥਾਰਟੀਜ਼ ਨੇ ਇਹ ਵੀ ਦੱਸਿਆ, ਕਹਿੰਦੇ ਵੀ ਐਵਰੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਤੇ ਇਹ ਇਸ ਟਾਈਮ ਮੰਨਿਆ ਜਾ ਰਿਹਾ ਹੈ, ਜਾਂਚ ਇਸ ਪਾਸੇ ਵੱਲ ਨੂੰ ਇਸ਼ਾਰਾ ਕਰ ਰਹੀ ਆ ਵੀ ਅਨਡਾਇਗਨੋਸਡ ਮੈਂਟਲ ਹੈਲਥ ਇਸ਼ੂਜ਼, ਦਿਮਾਗੀ ਤੌਰ ਦੇ ਉੱਤੇ ਉਹ ਪਰੇਸ਼ਾਨ ਜਾਂ ਉਸ ਨੂੰ ਕੋਈ ਦਿਮਾਗੀ ਜਿਹੜੀ ਬਿਮਾਰੀ ਆ ਉਹ ਹੋ ਸਕਦੀ ਹੈਗੀ ਆ। ਸੋ ਕਹਿੰਦੇ ਵੀ ਹੁਣ ਤੱਕ ਜੋ ਵੀ ਰਿਕਵਰ ਹੋਇਆ ਆ ਐਕਸ਼ਨਸ ਤੋਂ, ਲੱਗਦਾ ਨਹੀਂ ਆ ਵੀ ਕੋਈ ਪੋਲੀਟੀਕਲ ਜਾਂ ਸੋਸ਼ਲ ਬਾਇਸਿਸ ਦਾ ਨਜ਼ਰ ਜਿਹੜਾ ਉਹ ਆ ਰਿਹਾ ਆ। ਇਹ ਤਕਰੀਬਨ ਰਾਤ ਦੇ 1 ਵਜੇ ਇਹ ਕ੍ਰੈਸ਼ ਜਿਹੜਾ ਆ ਉਹ ਵਾਪਰਿਆ ਸੀਗਾ। ਕਨਸਰਟ ਤੋਂ ਬਾਅਦ ਦੇ ਵਿੱਚ ਜਿਹੜਾ ਲੋਕ ਨਿਕਲ ਰਹੇ ਸੀ, ਉਸ ਦਰਮਿਆਨ ਇਹ ਹਾਦਸਾ ਵਾਪਰਿਆ ਸੀ। ਐਵਰੀ ਆਪਣੀ ਜਿਹੜੀ SUV ਫੋਰਡ ਐਕਸਪੀਡੀਸ਼ਨ ਜਿਹੜਾ ਆ ਉਹ ਵੈਸਟ ਰਿਜ ਰੋਡ ਦੇ ਉੱਤੇ ਚਲਾ ਰਿਹਾ ਸੀ ਪੁਲਿਸ ਵਾਲਿਆਂ ਦੇ ਵੱਲ ਨੂੰ, ਜਿੱਥੇ ਉਹ ਗੱਡੀ ਨੂੰ ਰੋਕਣ ਦੀ ਜਿਹੜੀ ਆ ਉਹ ਰੋਕ ਰਹੇ ਸੀਗੇ ਤਾਂ ਜੋ ਜਿਹੜੇ ਪੈਡੈਸਟਰੀਅਨ ਆ, ਪੈਦਲ ਚੱਲਣ ਵਾਲੇ ਲੋਕ ਆ, ਉਹ ਸੜਕ ਨੂੰ ਪਾਰ ਕਰ ਸਕਣ। ਪਰ ਉਸੇ ਦਰਮਿਆਨ ਐਵਰੀ ਨੇ ਆਪਣੀ ਗੱਡੀ ਨੂੰ ਤੇਜ਼ ਕੀਤਾ ਤੇ ਆ ਰਹੀ ਜਿਹੜੀ ਆਪੋਜ਼ਿਟ ਸਾਈਡ ਦੇ ਉੱਤੇ ਲੇਨ ਆਫ ਜਿਹੜੀ ਟ੍ਰੈਫਿਕ ਸੀ ਉਹਦੇ ਵਿੱਚ ਜਿਹੜੀ ਉਹ ਜਿਹੜੀ ਉਹ ਵੱਜੀ ਇਸ ਦੀ ਗੱਡੀ। ਤੇ ਕਹਿੰਦੇ ਉਦੋਂ ਇਹੀ ਸੀਗਾ ਵੀ ਇਹਨੇ ਜਾਣ-ਬੁੱਝ ਕੇ ਹੀ ਉਸ ਪਾਸੇ ਵੱਲ ਨੂੰ, ਪੈਡੈਸਟਰੀਅਨ ਕ੍ਰਾਸਿੰਗ ਦੇ ਵੱਲ ਨੂੰ ਜਿਹੜੀ ਉਹ ਮਾਰੀ ਆ। ਪਰ ਜਿਹੜਾ ਆਊਟਲੈਂਡਰ ਜਿਹੜਾ ਗੱਡੀ ਦੂਜੇ ਪਾਸਿਓਂ ਚਲਾ ਰਿਹਾ ਸੀਗਾ, ਕਹਿੰਦੇ ਵੀ ਦੋਨੋਂ ਹੀ
ਗੱਡੀਆਂ ਜਿਹੜੀਆਂ ਆ ਲੁੜਕਦੀਆਂ ਪੈਡੈਸਟਰੀਅਨਸ ਦੇ ਗਰੁੱਪ ਦੇ ਵਿੱਚੋਂ ਦੀ ਜਿਹੜੀਆਂ ਉਹ ਨਿਕਲੀਆਂ। 2 ਪੈਸੇਂਜਰ ਜਿਹੜੇ ਆਊਟਲੈਂਡਰ ਦੇ ਵਿੱਚ ਸੀਗੇ ਉਹਨਾਂ ਦੀ ਉੱਥੇ ਮੌਤ ਹੋਈ ਆ, ਤੇ ਜਿਹੜਾ ਗੱਡੀ ਚਾਲਕ ਸੀਗਾ ਉਸ ਦਾ ਜਿਹੜਾ ਉਹ ਬਚਾਅ ਹੋ ਗਿਆ ਸੀ, ਤੇ ਇਹ ਵੀ ਜਿਸਨੇ ਇਹ ਗੱਡੀ ਆਪਣੀ SUV ਮਾਰੀ ਆ ਉਹ ਖੁਦ ਵੀ ਮਾਰਿਆ ਗਿਆ ਹੈ। ਅਗਲੀ ਖਬਰ ਵੱਲ ਚਲੀਏ ਤੇ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਅੱਜ ਨਿਊਯਾਰਕ ਟਾਈਮ ਨੇ ਫੇਰ ਰਿਪੋਰਟ ਛਾਪੀ ਆ, ਜਿਹਦੇ ਵਿੱਚ ਇਹ ਕਿਹਾ ਗਿਆ ਆ ਵੀ ਹੁਣ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਹ ਕਹਿ ਰਹੀ ਆ ਕਿ US ਮੈਕਸੀਕੋ ਬਾਰਡਰ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਈਗ੍ਰੈਂਟਸ ਨੂੰ ਹੈਂਡਲ ਕਰਨਾ ਸਾਡੇ ਲਈ ਬਹੁਤ ਔਖਾ ਹੈ। ਕਾਰਨ ਕੀ ਆ ਵੀ ਇੱਕਦਮ ਟੈਂਪਰੇਚਰ ਬਹੁਤ ਲੋ ਹੋ ਗਿਆ ਆ ਤੇ ਸਾਡੇ ਕੋਲ ਕਹਿੰਦੇ ਕੰਬਲ ਵਗੈਰਾ ਜਾਂ ਹੋਰ ਸਮਾਨ ਹੈ ਨਹੀਂ। ਪਰ ਦੂਸਰੇ ਪਾਸੇ ਉਹ ਲੋਕ ਜਿਹੜੇ ਜਿੱਥੇ ਜੰਗ ਲੱਗੀ ਹੋਈ ਆ ਜਾਂ ਜਿੱਥੇ ਗੈਂਗ ਵਾਇਲੈਂਸ ਆ, ਸੂਡਾਨ ਆ, ਸਾਊਥ ਅਮਰੀਕਾ ਆ, ਉੱਥੋਂ ਇੰਨੀ ਵੱਡੀ ਗਿਣਤੀ 'ਚ ਆ ਰਿਹਾ, ਉਹ ਕਹਿੰਦੇ ਸਾਨੂੰ ਮੈਟਰ ਨਹੀਂ ਕਰਦਾ, ਅਸੀਂ ਪੀਸ ਦੇ ਉੱਤੇ ਹੈਗੇ ਆ, ਘੱਟੋ ਘੱਟ ਅਸੀਂ ਉੱਥੋਂ ਬਚ ਕੇ ਆ ਗਏ। ਜੀ ਬਿਲਕੁਲ। ਸੋ ਅਨਡਾਕੂਮੈਂਟਡ ਇਮੀਗ੍ਰੇਸ਼ਨ ਦਾ ਮੁੱਦਾ ਇਸ ਸਾਲ ਦੇ ਵਿੱਚ ਕਾਫੀ ਸਖਤ, ਕਾਫੀ ਤੇਜ਼ ਜਿਹੜਾ ਉਹ ਰਹਿਣ ਵਾਲਾ ਆ, ਤੇ ਜਿੱਦਾਂ ਤੁਸੀਂ ਕਿਹਾ ਵੀ ਠੰਡ ਦਾ ਪ੍ਰਕੋਪ ਵੀ ਜਿਹੜਾ ਉਹ ਚੱਲ ਰਿਹਾ ਆ। ਬਹੁਤ ਸਾਰੇ ਜਿਹੜੇ ਲੋਕ ਆ ਇਹ ਜਿਹੜਾ ਕਾਰਵਾਂ ਆ ਰਿਹਾ ਆ, ਬਹੁਤ ਵੱਡੇ ਜਿਹੜੇ ਲੋਕਾਂ ਦਾ ਇਕੱਠ ਜਿਹੜਾ ਉਹ ਆ ਰਿਹਾ ਆ, ਉਸ ਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਇਹ ਪਾਵਰਟੀ ਡਰਿਵਨ ਜਿਹੜੀ ਮਾਈਗ੍ਰੇਸ਼ਨ ਆ ਉਹ ਚੱਲ ਰਹੀ ਆ, ਵੀ ਅਮਰੀਕਾ ਦੇ ਵਿੱਚ ਬੈਟਰ ਫਾਈਨੈਂਸ਼ੀਅਲ ਸਿਚੁਏਸ਼ਨ ਦੇ ਕਰਕੇ ਇਹ ਆ ਰਹੇ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਇੱਥੇ ਲੋਕਾਂ ਨੂੰ ਜ਼ਿਆਦਾ ਸਹੂਲਤ ਇਸ ਬਾਬਤ ਮਿਲਦੀ ਆ, ਕੰਮਕਾਜ ਵੀ ਜਿਹੜੇ ਉਹ ਜ਼ਿਆਦੇ ਨੇ, ਨੌਕਰੀਆਂ ਵੀ ਜ਼ਿਆਦੀਆਂ ਨੇ, ਪਰ ਅਸਾਈਲਮ ਜਿਹੜਾ ਆ ਉਹ ਪਾਵਰਟੀ ਦੀਆਂ ਗਰਾਊਂਡਸ ਦੇ ਉੱਤੇ ਨਹੀਂ ਮਿਲਦਾ। ਉਹ ਤੁਹਾਡੀ ਜਾਨ ਨੂੰ ਖਤਰਾ ਸਰਕਾਰ ਤੋਂ ਜਾਂ ਤੁਹਾਨੂੰ ਬੋਲਣ ਦੇ ਉੱਤੇ ਤੁਹਾਡੇ ਉੱਥੇ ਪਾਬੰਦੀਆਂ ਆ ਜਾਂ ਕਿੱਦਾਂ ਆ, ਉਸ ਦੇ ਵਿੱਚ ਆ। ਪਿਛਲੇ ਪ੍ਰਸ਼ਾਸਨ ਦੇ ਵਿੱਚ ਵੀ ਆਪਾਂ ਦੇਖਿਆ ਸੀ ਉਹਨਾਂ ਨੇ ਡੋਮੈਸਟਿਕ ਵਾਇਲੈਂਸ ਤੇ ਹੋਰ ਕਈ ਚੀਜ਼ਾਂ ਨੂੰ ਇਸ ਅਸਾਈਲਮ ਦੀ ਕੈਟੇਗਰੀ ਚੋਂ ਬਾਹਰ ਜਿਹੜਾ ਉਹ ਜਿਹੜੇ ਮੈਮੋਜ਼ ਜਾਰੀ ਕੀਤੇ ਸੀ ਵੀ ਇਸ ਆਧਾਰ ਤੇ ਨਹੀਂ ਮਿਲੂਗਾ। ਪਹਿਲਾਂ ਇਹ ਹੁਣ ਬਾਈਡਨ ਪ੍ਰਸ਼ਾਸਨ ਨੇ ਕਾਫੀ ਖੁੱਲ੍ਹ ਵੀ ਦੇ ਰੱਖੀ, ਢਿੱਲ ਵੀ ਦੇ ਰੱਖੀ, ਤੇ ਹੁਣ ਅਚਾਨਕ ਇਸ ਸਾਲ ਦੇ ਵਿੱਚ ਇਲੈਕਸ਼ਨ ਈਅਰ ਦੇ ਵਿੱਚ ਹੁਣ ਉਹਨਾਂ ਨੂੰ ਸਖਤੀ ਕਰਨ ਦੇ ਲਈ ਵੀ ਮਜਬੂਰ ਜਿਹੜਾ ਉਹ ਹੋਣਾ ਪੈ ਰਿਹਾ ਆ। ਤੇ ਆਪਾਂ ਪਿਛਲੇ ਸਾਲ ਦੇ ਵਿੱਚ ਵੀ ਉਹ ਗੱਲਾਂ ਕੀਤੀਆਂ ਸੀ ਵੀ ਕਿਸ ਤਰੀਕੇ ਦੇ ਨਾਲ ਜਿਹੜੀਆਂ ਰੈੱਡ ਸਟੇਟਸ ਦੀ ਇਹ ਜਿਹੜਾ ਇੱਕ ਤਰੀਕਾ ਸੀ ਜਹਾਜ਼ ਭਰ ਕੇ ਜਾਂ ਬੱਸਾਂ ਭਰ ਕੇ ਜਿਹੜੀਆਂ ਲਿਬਰਲ ਸਟੇਟਸ ਜਾਂ ਲਿਬਰਲ ਸਿਟੀਜ਼ ਦੇ ਵਿੱਚ ਉਹਨਾਂ ਨੂੰ ਪਹੁੰਚਾਉਣਾ, ਉਸ ਦੇ ਕਰਕੇ ਬਾਈਡਨ ਪ੍ਰਸ਼ਾਸਨ ਉੱਤੇ ਵੀ ਖਾਸਾ ਦਬਾਅ ਜਿਹੜਾ ਉਹ ਪੈ ਰਿਹਾ ਹੈਗਾ ਆ, ਕਿਉਂਕਿ ਉਹਨਾਂ ਦੇ ਆਪਣੇ ਮੇਅਰ ਗਵਰਨਰਸ ਇਸ ਬਾਬਤ ਕੋਈ ਸਖਤ ਕਦਮ ਚੱਕਣ ਨੂੰ ਹੁਣ ਆਪ ਹੀ ਤਹੱਈਆ ਕਰ ਰਹੇ ਨੇ। ਪਿਛਲੇ ਹਫ਼ਤੇ 10,000 ਤੋਂ ਵੱਧ ਪਰ ਡੇ ਦੇ ਹਿਸਾਬ ਨਾਲ ਲੋਕ ਫੜੇ ਗਏ ਆ ਬਾਰਡਰ ਪੈਟਰੋਲ ਏਜੰਟਸ ਵੱਲੋਂ, ਤੇ ਦਸੰਬਰ ਦਾ ਮਹੀਨਾ ਜਿਹੜਾ 2023 ਦਾ ਕਹਿੰਦੇ ਵੀ ਬਿਗਰ ਦੈਨ ਐਨੀ ਐਵਰੇਜ ਜਦੋਂ ਉਹਨਾਂ ਨੇ ਦੇਖਿਆ ਆ। ਐਡਮ ਆਈਜ਼ੈਕਸਨ ਇੱਕ ਮਾਈਗ੍ਰੇਸ਼ਨ ਦੇ ਐਕਸਪਰਟ ਆ ਵਾਸ਼ਿੰਗਟਨ ਆਫਿਸ ਆਫ ਲੇਟਨ ਅਮਰੀਕਾ ਦੇ, ਉਹਨਾਂ ਨੇ ਦੱਸਿਆ ਵੀ ਜਦੋਂ ਪਿਛਲੇ ਮਹੀਨੇ 3 ਲੱਖ ਦੇ ਕਰੀਬ ਲੋਕ ਬਾਰਡਰ ਕ੍ਰਾਸ ਕਰਕੇ ਆਏ ਹੈਗੇ ਆ। ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਹੁਣੀ ਤੇ ਹੋਰ ਸੀਨੀਅਰ ਆਫੀਸ਼ੀਅਲਸ ਮੈਕਸੀਕੋ ਦੇ ਪ੍ਰੈਜ਼ੀਡੈਂਟ ਜੋ ਹੈਗੇ ਆ ਐਂਡਰਸ ਓਬਰਾਡੋਰ, ਉਹਨਾਂ ਨੂੰ ਮਿਲੇ ਹੈਗੇ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਕੈਰਾਵੈਨ ਹੋਰ ਵੀ ਆ ਰਹੇ ਆ, ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਆ, ਪਰ ਕਹਿੰਦੇ ਵੀ ਮੈਕਸੀਕੋ ਐਨਫੋਰਸ ਨਹੀਂ ਕਰ ਰਿਹਾ ਜੋ US ਬਾਰਡਰ ਦੀਆਂ ਰਿਸਟ੍ਰਿਕਸ਼ਨਸ ਹੈਗੀਆਂ ਆ। ਸੋ ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਊਟ ਜੋ ਗਵਰਨਮੈਂਟ ਏਜੰਸੀ ਆ, ਉਹ ਕਹਿੰਦੇ ਵੀ ਉਹਨਾਂ ਨੇ ਡਿਪੋਰਟ ਵੀ ਨਹੀਂ ਕਰ ਰਹੇ ਉੱਥੋਂ ਜਿਹੜੇ ਲੋਕਾਂ ਨੂੰ, ਜੇ ਕਿਤੇ ਉਹ ਡਿਪੋਰਟ ਵੀ ਕਰਨਾ ਚਾਹੁੰਦੇ ਹੋਣ। ਸੋ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣਾ ਮੁਲਕ ਪੂਰੀ ਤਰ੍ਹਾਂ ਖੋਲ ਰੱਖਿਆ ਆ ਵੀ ਇੱਥੋਂ ਸਾਡੇ ਦਾ ਹੀ ਲੰਘ ਕੇ ਜਿਹੜਾ ਮਰਜ਼ੀ ਅਮਰੀਕਾ ਨੂੰ ਜਾਈ ਜਾਵੇ। ਸੋ ਇਹ ਇੱਕ ਇਸ ਸਾਲ ਦੀ ਵੀ ਵੱਡੀ ਪ੍ਰੋਬਲਮ ਹੋਊਗੀ ਕਿਉਂਕਿ ਇਲੈਕਸ਼ਨ ਈਅਰ ਹੈਗਾ। ਬਹੁਤ ਸਾਰੇ ਜਿਹੜੇ ਬਾਰਡਰ ਦੇ ਟਾਊਨ ਆ ਜਿੱਥੋਂ ਨਿਕਲਣਾ ਹੁੰਦਾ ਆ, ਜਿੱਥੇ ਫੈਂਸ ਲੱਗੀ ਆ, ਉਹ ਬੰਦ ਵੀ ਕਰ ਦਿੱਤੀ ਗਈ ਸੀ, ਪਰ ਨਵੇਂ ਤੋਂ ਨਵੇਂ ਜਿਹੜੇ ਰਸਤੇ ਆ ਲੱਭ ਕੇ ਲੋਕ ਜਾ ਰਹੇ ਆ। ਬਿਲਕੁਲ ਰਿਮੋਟ ਏਰੀਏ ਦੇ ਵਿੱਚ ਉੱਧਰ ਸਨੋ ਵੀ ਪਈ ਆ, ਠੰਡ ਬਹੁਤ ਜ਼ਿਆਦਾ ਆ, ਗਰਮੀਆਂ 'ਚ ਵੀ ਬਹੁਤ ਸਾਰੇ ਲੋਕ ਲੰਘਦੇ ਮਾਰੇ ਜਾਂਦੇ ਹੈਗੇ ਆ। ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹ ਫਲੱਡ ਹੋਏ ਪਏ ਆ ਲੋਕਾਂ ਦੇ ਨਾਲ, ਕਹਿੰਦੇ ਵੀ ਇਹ ਜੋ ਨੈਸ਼ਨਲ ਗਾਰਡ ਆ ਉਹਨਾਂ ਨੂੰ ਵੀ ਕਈ ਜਗ੍ਹਾ ਦੇ ਉੱਤੇ ਲਾਇਆ ਗਿਆ ਐਰੀਜ਼ੋਨਾ ਦੇ ਵਿੱਚ। ਸੋ ਪਰ ਜੋ ਲੋਕ ਆ ਰਹੇ ਆ ਉਹ ਕਹਿੰਦੇ ਸਾਨੂੰ ਨਹੀਂ ਮੈਟਰ ਕਰਦਾ ਵੀ ਘੱਟੋ ਘੱਟ ਅਸੀਂ ਇੱਕ ਸ਼ਾਂਤੀ ਵਾਲੇ ਜਿਹੜੇ ਮਾਹੌਲ 'ਚ ਜਾ ਰਹੇ ਆ ਬਿਲਕੁਲ। ਤੇ ਆਪਣੀ ਲਾਈਫ ਵਧੀਆ ਬਣਾਉਣ ਜਾ ਰਹੇ।
ਕੱਲ ਹਰਜੋਤ ਸਿੰਘ ਜੀ ਕੁਛ ਦਿਨ ਪਹਿਲਾਂ ਇੱਕ ਹੋਰ ਵੀ ਮੁੰਡੇ ਆਪਾਂ ਨੂੰ ਜਿਹੜੇ ਇੱਥੇ ਮਿਲੇ ਆ, ਜਿਹੜੇ ਰੀਸੈਂਟਲੀ ਬਾਰਡਰ ਤੋਂ ਆਏ, ਉਹਨਾਂ ਨੇ ਜਿਹੜਾ ਉਹ ਆਪ ਜਿਹੜਾ ਉਹ ਦੱਸਿਆ, ਕਹਿੰਦੇ ਵੀ ਸੀਬੀਪੀ ਵਾਲਿਆਂ ਦੇ ਹੱਥ ਖੜੇ ਆ, ਉਹ ਉਹਨਾਂ ਕੋਲ ਫੜੇ ਨਹੀਂ ਜਾ ਰਹੇ। ਜਿਹੜੀਆਂ 10,000 ਤੁਸੀਂ ਦੱਸ ਰਹੇ ਆ ਨਾ ਵੀ ਐਵਰੀਡੇ ਇੰਟਰੈਕਸ਼ਨਸ ਜਿਹੜੀਆਂ ਹੋਈਆਂ, ਸਾਰਿਆਂ ਨੂੰ ਫੜਿਆ ਨਹੀਂ ਜਾ ਰਿਹਾ। ਜੇ ਫੜਦੇ ਆ ਤਾਂ ਉਹਨਾਂ ਨੂੰ ਰੱਖਣ ਨੂੰ ਥਾਂ ਨਹੀਂ ਆ, ਸੋ ਉਹਨਾਂ ਨੂੰ ਛੱਡਿਆ ਜਾ ਰਿਹਾ। ਇਨਫੈਕਟ ਕਹਿੰਦੇ ਵੀ ਸਾਨੂੰ ਤਾਂ ਪਾਣੀ ਦੇ ਕੇ ਛੱਡਤਾ। ਫਿਰ ਕਹਿੰਦੇ ਵੀ ਆਪ 911 ਕਾਲ ਕਰਕੇ ਆਪਣੇ ਆਪ ਨੂੰ ਜਿਹੜਾ ਆ ਉਹ ਅਸੀਂ ਫੜਵਾਇਆ। ਕਾਫੀ ਕੁਛ ਜਿਹੜਾ ਆ ਉੱਥੇ ਚੇਂਜ ਹੋ ਰਿਹਾ। ਇੱਕ ਪਾਸੇ ਤਾਂ ਇਹ ਆ ਵੀ ਕਹਿੰਦੇ ਵੀ ਸਖਤੀ ਵੱਧ ਰਹੀ ਆ, ਦੂਜੇ ਪਾਸੇ ਇਦਾਂ ਦੀ ਜਿਹੜੀ ਹੱਡ ਬੀਤੀ ਆ ਉਹ ਲੋਕ ਆਪ ਵੀ ਜਿਹੜਾ ਉਹ ਦੱਸ ਰਹੇ ਨੇ। ਸੋ ਵੀ ਨੈਵਰ ਨੋ ਉੱਥੇ ਕਿੱਦਾਂ ਦੀ ਸਿਚੁਏਸ਼ਨ ਆ, ਕਿੱਦਾਂ ਦੇ ਹਾਲਾਤ ਜਿਹੜੇ ਆ ਉਹ ਚੱਲ ਰਹੇ ਆ। ਪਰ ਇਹ ਡੈਫੀਨੇਟਲੀ ਜ਼ਰੂਰ ਹੈਗਾ ਹਰਜੋਤ ਸਿੰਘ ਜੀ ਵੀ ਰਿਸਕੀ ਕੰਮ ਜਿਹੜਾ ਉਹ ਬਹੁਤ ਹੁੰਦਾ ਆ, ਤੇ ਕੋਈ ਵੀ ਕਿਸੇ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ 'ਚ ਦਾਖਲ ਹੋਣ ਦੀ ਜਿਹੜੀ ਸਲਾਹ ਆ ਉਹ ਨਹੀਂ ਦਿੰਦਾ ਹੈਗਾ। ਜੇ ਤੁਹਾਡਾ ਅਸਾਈਲਮ ਦਾ ਕੇਸ ਲੱਗਦਾ ਤੇ ਉੱਥੇ ਜਾ ਕੇ ਤੁਸੀਂ ਜੇ ਬਾਰਡਰ ਤੱਕ ਪਹੁੰਚੇ ਹੈਗੇ ਆ ਤਾਂ ਤੁਸੀਂ ਆ ਕੇ ਉੱਥੇ ਸੀਬੀਪੀ ਦੇ ਜਿਹੜੇ ਏਜੰਟਸ ਹੁੰਦੇ ਆ, ਬਾਰਡਰ ਪੈਟਰੋਲ ਵਾਲੇ ਆ, ਉਹਨਾਂ ਨੂੰ ਆਪਣੀ ਦਰਖਾਸਤ ਜਿਹੜੀ ਉਹ ਤੁਸੀਂ ਲਗਾ ਸਕਦੇ ਹੁੰਦੇ ਆ। ਤੇ ਉਹ ਉਹਨਾਂ ਦਾ ਹੁਣ ਟ੍ਰਾਂਜ਼ਿਟ ਬੈਨ ਤੇ ਹੋਰ ਕਈ ਕੁਛ ਜਿਹੜਾ ਉਹ ਨਾਲ ਚੱਲ ਰਿਹਾ ਆ। ਪਰ ਇਹ ਦਬਾਅ ਪ੍ਰੈਸ਼ਰ ਇਸ ਇਸ਼ੂ ਨੂੰ ਲੈ ਕੇ ਪੂਰੇ ਮੁਲਕ ਭਰ ਵਿੱਚ ਗੱਲਾਂ ਤਾਂ ਜਿਹੜੀਆਂ ਹੋ ਹੀ ਰਹੀਆਂ ਆ, ਪਰ ਨਾਲ ਦੇ ਨਾਲ ਬਾਈਡਨ ਪ੍ਰਸ਼ਾਸਨ ਉੱਤੇ ਖਾਸਾ ਦਬਾਅ ਵੀ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਬਣਿਆ ਪਿਆ ਹੈਗਾ ਆ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਵਧੀਏ ਤਾਂ ਇਜ਼ਰਾਈਲ ਦੇ ਦੁਆਰਾ ਹਮਾਸ ਦੇ ਜਿਹੜੇ ਲੀਡਰਸ ਆ ਉਹਨਾਂ ਨੂੰ ਮਾਰਨ ਦਾ ਸਿਲਸਿਲਾ ਜਿਹੜਾ ਉਹ ਚੱਲ ਰਿਹਾ ਆ। ਗਾਜ਼ਾ ਦੇ ਵਿੱਚ ਆਲਰੇਡੀ 22,000 ਤੋਂ ਵੱਧ ਮੌਤਾਂ ਤਾਂ ਆਲਰੇਡੀ ਹੋ ਚੁੱਕੀਆਂ। ਬੇਰੁੱਟ ਦੇ ਵਿੱਚ ਹਮਾਸ ਦੇ ਜਿਹੜਾ ਇੱਕ ਡਿਪਟੀ ਲੀਡਰ ਆ, ਉਸ ਉੱਤੇ ਕਹਿੰਦੇ ਹਮਲਾ ਕੀਤਾ ਗਿਆ ਆ। ਸਲਹ ਅਲ ਅਰੋਰੀ ਤੇ ਹਮਾਸ ਦਾ ਜਿਹੜਾ ਡਿਪਟੀ ਲੀਡਰ ਆ, ਕਹਿੰਦੇ ਵੀ ਉਹ ਜਿਹੜਾ ਉਸ ਨੂੰ ਮਾਰ ਦਿੱਤਾ ਗਿਆ ਹੈ। ਹਮਾਸ ਦਾ ਆਫਿਸ ਆ ਬੇਰੁੱਟ ਦੇ ਵਿੱਚ, ਉਸ ਦੇ ਬਾਰੇ ਜਿਹੜਾ ਹੁਣ ਇੱਕ ਪੈਲਸਟੀਨੀ ਗਰੁੱਪ ਨੇ ਜਿਹੜਾ ਉਹ ਅਨਾਉਂਸ ਕੀਤਾ ਆ। ਸੋ ਕਹਿੰਦੇ ਵੀ ਇਜ਼ਰਾਈਲੀ ਆਰਮੀ ਸਟ੍ਰਾਈਕ ਜਿਹੜੀ ਉਹ ਹੋਈ ਹੈਗੀ ਆ, ਉਸ ਤੋਂ ਬਾਅਦ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਵੇਖਿਆ ਜਿਹੜਾ ਉਹ ਜਾ ਰਿਹਾ ਆ। ਇਹ ਡਰੋਨ ਦੇ ਨਾਲ ਕਹਿੰਦੇ ਵੀ ਹਮਲਾ ਕੀਤਾ ਗਿਆ ਹਮਾਸ ਦੇ ਆਫਿਸ ਦੇ ਵਿੱਚ ਬੇਰੁੱਟ ਦੇ ਵਿੱਚ, ਜਿੱਥੇ 4 ਜਣਿਆਂ ਦੀ ਮੌਤ ਹੋਈ ਆ ਤੇ ਉਹਨਾਂ ਹਮਾਸ ਦਾ ਜਿਹੜਾ ਟੌਪ ਦਾ ਲੀਡਰ ਆ ਸਾਲੇ ਅਲ ਅਰੋਰੀ, ਉਹ ਵੀ ਕਹਿੰਦੇ ਵੀ ਇਸ ਹਮਲੇ ਦੇ ਵਿੱਚ ਮਾਰਿਆ ਗਿਆ। ਹਜ਼ਬੁੱਲਾ ਦਾ ਜਿਹੜਾ ਮੀਡੀਆ ਆ ਉਸ ਨੇ ਇਸ ਨੂੰ ਕਨਫਰਮ ਕੀਤਾ ਹੈਗਾ ਆ। ਜੀ, ਅਗਲੀ ਖਬਰ ਸਾਊਥ ਕੋਰੀਆ ਤੋਂ ਆ ਰਹੀ ਹੈ, ਜਿੱਥੇ ਕਿ ਸਾਊਥ ਕੋਰੀਆ ਦਾ ਆਪੋਜੀਸ਼ਨ ਲੀਡਰ ਉਸ ਦੇ ਜੋ ਗਰਦਨ ਆ ਉਹਦੇ ਵਿੱਚ ਚਾਕੂ ਮਾਰਿਆ ਗਿਆ ਹੈਗਾ। ਲੀ ਜੋ ਕਿ 59 ਸਾਲਾਂ ਦਾ ਆ, ਮੇਨ ਆਪੋਜੀਸ਼ਨ ਲੀਡਰ ਆ ਡੈਮੋਕ੍ਰੈਟਿਕ ਪਾਰਟੀ ਦਾ, ਉਸ ਨੂੰ ਸਿਓਲ ਦੇ ਜੋ ਹਸਪਤਾਲ ਆ, ਸਿਓਲ ਨੈਸ਼ਨਲ ਯੂਨੀਵਰਸਿਟੀ ਦੇ, ਉੱਥੇ ਲਿਜਾਇਆ ਗਿਆ ਤੇ ਉੱਥੇ 2 ਘੰਟੇ ਦਾ ਆਪਰੇਸ਼ਨ ਕੀਤਾ ਗਿਆ। ਕਹਿੰਦੇ ਵੀ ਇੱਕ ਬੰਦਾ ਜਰਨਲਿਸਟ ਨੂੰ ਵੀ ਕ੍ਰਾਸ ਕਰਕੇ ਉਹਦੇ ਲਾਗੇ ਪਹੁੰਚਿਆ, ਜਿੱਥੇ ਕਿ ਉਹ ਇੱਕ ਜਗ੍ਹਾ ਆਪਣਾ ਜਿਹੜਾ ਪ੍ਰਚਾਰ ਕਰਨ ਗਏ ਹੋਏ ਸੀ, ਕਿਹਾ ਵੀ ਮੈਂ ਆਟੋਗ੍ਰਾਫ ਲੈਣਾ ਹੈਗਾ। ਪਰ ਜਦੋਂ ਹੀ ਮੋਹਰ ਨੂੰ ਉਸਨੇ ਆਪਣਾ ਪੇਪਰ ਕੀਤਾ, ਨਾਲ ਦੀ ਨਾਲ ਉਹਦੀ ਗਰਦਨ ਦੇ ਉੱਤੇ ਇੱਕ ਚਾਕੂ ਮਾਰ ਦਿੱਤਾ। ਹਾਲਾਂਕਿ ਕਹਿੰਦੇ 41 ਦੇ ਕਰੀਬ ਪੁਲਿਸ ਆਫੀਸਰਸ ਉਸ ਏਰੀਏ ਦੇ ਵਿੱਚ ਕਰਾਊਡ ਨੂੰ ਕੰਟਰੋਲ ਕਰਨ ਦੇ ਲਈ ਲਾਏ ਹੋਏ ਸੀਗੇ। ਇਹ ਤੋਂ ਬਾਅਦ ਮੀਡੀਆ ਦੇ ਵਿੱਚ ਲਗਭਗ ਜਿੰਨੇ ਵੀ ਉਹਦੇ ਹਜ਼ਾਰਾਂ ਦੀ ਗਿਣਤੀ 'ਚ ਸਪੋਰਟਰ ਸੀ, ਉਹਨਾਂ ਨੇ ਉਹਦਾ ਨਾਂ ਲਿਖ ਕੇ ਆਈ ਐਮ ਲੀ ਜਾਏ-ਮਿਊਂਗ ਕਰਕੇ ਸਾਰਿਆਂ ਨੇ ਸਪੋਰਟ ਕੀਤੀ ਹੈਗੀ ਆ। ਕਹਿੰਦੇ ਵੀ ਜਿਹੜਾ ਸਸਪੈਕਟ ਆ ਉਹ 67 ਸਾਲਾਂ ਦਾ, ਹੁਣ ਤੁਸੀਂ ਦੇਖੋ, ਤੇ ਜਿਹਦੇ ਚਾਕੂ ਮਾਰਿਆ ਗਿਆ ਆ ਉਹ 59 ਸਾਲਾਂ ਦਾ ਹੈਗਾ ਆ ਤੇ 18 ਸੈਂਟੀਮੀਟਰ 7 ਇੰਚ ਲੰਮਾ ਚਾਕੂ ਸੀਗਾ, ਇਹ ਦੱਸਿਆ ਗਿਆ। ਐਸੋਸੀਏਟਡ ਪ੍ਰੈਸ ਨੇ ਰਿਪੋਰਟ ਕੀਤਾ। ਲੀ ਦੀ ਜਿਹੜੀ ਡੈਮੋਕ੍ਰੈਟਿਕ ਪਾਰਟੀ ਆ, ਉਹਨਾਂ ਨੇ ਇਹ ਕਿਹਾ ਵੀ ਇੱਕ ਤਰ੍ਹਾਂ ਦੇ ਨਾਲ ਇਹ ਟੈਰਰਿਸਟ ਅਟੈਕ ਹੈਗਾ ਲੀ ਦੇ ਉੱਤੇ, ਤੇ ਡੈਮੋਕ੍ਰੇਸੀ ਦੇ ਲਈ ਬਹੁਤ ਵੱਡੀ ਥ੍ਰੈਟ ਹੈਗੀ ਆ। ਕੁਆਨ ਚਿਲ ਸਿਉਂਗ ਇਹ ਸਿਓਲ ਨੈਸ਼ਨਲ ਯੂਨੀਵਰਸਿਟੀ ਹਸਪੀਟਲ ਦੇ ਸਪੋਕਸ ਪਰਸਨ ਹੈਗੇ ਆ। ਉਹ ਕਹਿੰਦੇ ਵੀ ਇੱਕ ਉਹਨਾਂ ਦੀ ਜਿਹੜੀ ਨਾੜ ਸੀ ਉਹਦਾ ਨੁਕਸਾਨ ਹੋਇਆ ਹੈਗਾ, ਉਹਦਾ ਮੈਡੀਕਲ ਪ੍ਰੋਸੀਜਰ ਕਰ ਦਿੱਤਾ ਗਿਆ ਆ, ਪਰ ਉਹ ਬਿਲਕੁਲ ਸਰਵਾਈਵ ਕਰ ਜਾਣਗੇ। ਪ੍ਰੈਜ਼ੀਡੈਂਟ ਜੂਨ ਸਕ ਜ਼ਿਓਲ ਜੋ ਕਰਕੇ ਆ, ਉਹਨਾਂ ਨੇ ਵੀ ਦੁੱਖ ਪ੍ਰਗਟ ਕੀਤਾ ਆ ਇਸ ਮਸਲੇ ਦੇ ਉੱਤੇ ਤੇ ਇਨਵੈਸਟੀਗੇਸ਼ਨ ਜੋ ਆ ਆਰਡਰ ਕੀਤੀ ਹੈਗੀ ਆ। ਮਿਸਟਰ ਲੀ ਨੇ 2022 ਦੀਆਂ ਪ੍ਰੈਜ਼ੀਡੈਂਸ਼ੀਅਲ ਜੋ ਇਲੈਕਸ਼ਨਸ ਆ, ਉਹ ਸਿਰਫ 0.7% ਵੋਟਾਂ ਦੇ ਮਾਰਜਨ ਨਾਲ ਲੂਜ਼ ਕੀਤੀਆਂ ਸੀਗੀਆਂ। ਸੋ ਕਾਫੀ ਪੋਪੂਲਰ
ਆਪੋਜੀਸ਼ਨ ਦਾ ਇਸ ਟਾਈਮ ਉਹ ਲੀਡਰ ਹੈਗਾ ਆ। ਤੇ ਪਿਛਲੇ ਸਾਲ ਉਹਨਾਂ ਨੇ 24 ਦਿਨ ਲਗਾਤਾਰ ਭੁੱਖ ਹੜਤਾਲ ਵੀ ਰੱਖੀ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਕਿਸ ਤਰ੍ਹਾਂ ਜੋ ਰੇਡੀਓ ਐਕਟਿਵ ਵੇਸਟ ਵਾਟਰ ਹੈਗਾ ਉਸ ਨੂੰ ਛੱਡਿਆ ਜਾ ਰਿਹਾ ਹੈਗਾ ਤੇ ਉਹਨੂੰ ਟਰੀਟ ਨਹੀਂ ਕੀਤਾ ਜਾ ਰਿਹਾ ਹੈਗਾ, ਜੋ ਕਿ ਲੋਕਾਂ ਦਾ ਨੁਕਸਾਨ ਕਰ ਰਿਹਾ ਹੈਗਾ। ਜੀ, ਜੀ। ਯਾਦ ਹੋਣਾ ਅਰਜਨ ਸਿੰਘ ਜੀ, ਜਾਪਾਨ ਦਾ ਜਿਹੜਾ ਸ਼ਿੰਜ਼ੋ ਐਬੇ ਆ, ਉਸਨੂੰ ਵੀ ਅਸੈਸੀਨੇਟ ਕਰ ਦਿੱਤਾ ਗਿਆ ਸੀ ਪਿਛਲੇ ਸਾਲ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ। ਇਹਨਾਂ ਮੁਲਕਾਂ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਘੱਟ ਸੁਣੀ ਦੀਆਂ, ਪਰ ਜਦੋਂ ਹੁੰਦੀ ਹੈ ਤਾਂ ਫਿਰ ਕਹਿੰਦੇ ਵੀ ਵੱਡੀ ਵਾਰਦਾਤ ਨੂੰ ਹੀ ਜਿਹੜਾ ਅੰਜਾਮ ਆ ਉਹ ਦਿੱਤਾ ਗਿਆ ਹੈ। ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਕੀ ਕੁਛ ਹੋਰ ਚੱਲ ਰਿਹਾ ਆ, ਈਰਾਨ ਦੇ ਸਮੁੰਦਰੀ ਬੇੜੇ ਲਾਲ ਸਾਗਰ ਦੇ ਵਿੱਚ ਆ ਰਹੇ ਆ, ਉਸ ਨੂੰ ਲੈ ਕੇ ਕੀ ਆ ਮੇਨ ਦੀ ਜਿਹੜੀ ਸੈਕਟਰੀ ਆਫ ਸਟੇਟ ਜਿਨ੍ਹਾਂ ਨੇ ਟਰੰਪ ਹੁਣਾਂ ਨੂੰ ਅਯੋਗ ਕਰਾਰ ਦਿੱਤਾ ਆ, ਉਹਨੇ ਕੀ ਆਖਿਆ ਆ ਆਪਣੇ ਇਸ ਫੈਸਲੇ ਦੇ ਉੱਤੇ, ਉਸ ਨੂੰ ਲੈ ਕੇ ਕੋਲੋਰਾਡੋ ਦੇ ਸੁਪਰੀਮ ਕੋਰਟ ਦੇ ਵਿੱਚ ਜਿੱਥੇ ਟਰੰਪ ਹੁਣਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ, ਧਮਕੀਆਂ ਆ ਰਹੀਆਂ ਸੀ, ਉੱਥੇ ਵੀ ਅਪਡੇਟ ਆਈ ਆ। ਉਹਦੇ ਨਾਲ ਤੁਹਾਨੂੰ ਜਿਹੜਾ ਆ ਉਹ ਦੱਸਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ब्रेक तो बाद एक फिर आप सब का स्वागत है। सो प्रोग्राम चल रहा है जी इस टाइम अपडेट अमेरिका। हरजोत सिंह जी जी ਨੂੰ स्वागत है। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਇੰਗਲੈਂਡ ਦੀ ਇੱਕ ਸਿੱਖ ਬੀਬੀ ਜੋ ਕੈਪਟਨ ਹਰਪ੍ਰੀਤ ਚੰਦੀ ਕਰਕੇ ਜਾਣੀ ਜਾਂਦੀ ਹੈ, ਉਹਦਾ ਨਿਕਨੇਮ ਹੁਣ ਪੋਲਰਪ੍ਰੀਤ ਕਰਕੇ ਵੀ ਲੋਕਾਂ ਨੇ ਰੱਖਿਆ ਹੋਇਆ। ਉਸਨੇ ਨਵਾਂ ਵਰਲਡ ਰੈਕੋਰਡ ਬਣਿਆ ਹੈ ਵੀ ਦੁਨੀਆ ਦੀ ਸਭ ਤੋਂ ਤੇਜ਼ ਤਰਾਰ ਔਰਤ ਹੈਗੀ ਆ ਜਿਸ ਨੇ ਸੋਲੋ ਸਾਊਥ ਪੋਲ ਸਕੀ ਐਕਸਪੀਡੀਸ਼ਨ ਦੇ ਵਿੱਚ ਕੱਲੀ ਨੇ ਇੰਨੀ ਤੇਜ਼ੀ ਦੇ ਨਾਲ ਕੀਤਾ ਆ। ਇਹ ਸਾਰਾ ਕੁਝ ਗਿਨੀਜ਼ ਵਰਲਡ ਰੈਕੋਰਡ ਹੁਣ ਇਸ ਨੂੰ ਵੈਰੀਫਾਈ ਕਰੇਗਾ। ਉਹਨਾਂ ਦੀ ਇਹ ਤੀਜੀ ਜਿਹੜਾ ਆ ਥਰਡ ਵਰਲਡ ਰੈਕੋਰਡ ਹੈਗਾ ਆ। ਇਸ ਤੋਂ ਪਹਿਲਾਂ ਉਹਨਾਂ ਨੇ ਸੋਲੋ ਐਂਟਾਰਕਟਿਕ ਐਕਸਪੀਡੀਸ਼ਨ ਕੀਤਾ ਸੀ, ਹਰਕੁਲਸ ਇੰਟਲ ਤੇ ਰੋਨ ਆਈਸ ਸ਼ੈਲਫ ਤੇ ਸਾਊਥ ਪੋਲ ਦੇ ਵਿੱਚ ਉਹ ਪਹੁੰਚੀ ਸੀ। ਸੋ ਇਹ ਬੀਬੀ ਕਾਫੀ ਸਾਲਾਂ ਤੋਂ ਕਾਫੀ ਵਰਲਡ ਨਿਊਜ਼ ਦੇ ਵਿੱਚ ਆਉਂਦੀ ਆ। ਆਰਮੀ ਆਫੀਸਰ ਆ, ਫਿਜ਼ੀਓਥੈਰੇਪਿਸਟ ਹੈਗੀ ਆ ਕੈਪਟਨ ਹਰਪ੍ਰੀਤ ਚੰਦੀ, 33 ਸਾਲਾਂ ਦੀ ਆ। ਸੋ ਕਹਿੰਦੇ ਵੀ ਉਹਨਾਂ ਨੇ 1130 ਕਿਲੋਮੀਟਰ ਦਾ ਐਕਸਪੀਡੀਸ਼ਨ ਸੀਗਾ ਇਹ 31 ਦਿਨ 13 ਘੰਟੇ ਤੇ 19 ਮਿੰਟ ਦੇ ਵਿੱਚ ਕੰਪਲੀਟ ਕੀਤਾ। ਬਿਲਕੁਲ -50 ਡਿਗਰੀ ਦਾ ਟੈਂਪਰੇਚਰ ਸੀਗਾ ਉਸ ਟਾਈਮ ਦੇ ਉੱਤੇ ਉੱਥੇ ਅੰਟਾਰਕਟਿਕਾ ਦੇ ਵਿੱਚ, ਜਿੱਥੇ ਇਹਨਾਂ ਨੇ ਇਸ ਨੂੰ ਜਿਹੜੀ ਉਹ ਫਤਿਹ ਕੀਤੀ ਆ, ਸਰ ਕੀਤੀ ਆ। 700 ਮਾਈਲ ਜਿੱਦਾਂ ਤੁਸੀਂ ਦੱਸਿਆ ਵੀ 31 ਦਿਨਾਂ ਦੇ ਵਿੱਚ ਪੂਰਾ ਕਰਨ ਦੇ ਲਈ ਇਹ ਹੁਣ ਰਿਕਾਰਡ ਜਿਹੜਾ ਉਹ ਨਵਾਂ ਕਾਇਮ ਹੋਇਆ ਆ। ਇਸ ਤੋਂ ਪਹਿਲਾਂ ਕੈਨੇਡੀਅਨ ਕੈਰੋਲਿਨ ਕੋਟੇ ਜਨਵਰੀ ਦੇ ਵਿੱਚ ਇਸੇ ਪਿਛਲੇ ਸਾਲ ਜਿਹੜੀ ਹੈ ਜਨਵਰੀ ਦੇ ਵਿੱਚ ਉਹਨੇ ਇੱਕ ਦਿਨ ਤੇ 14 ਘੰਟੇ ਤੇ 34 ਮਿੰਟ ਦੇ ਨਾਲ ਉਸ ਰਿਕਾਰਡ ਨੂੰ ਇਸਨੇ ਪੋਲਰਪ੍ਰੀਤ ਨੇ ਜਿਹੜਾ ਉਹ ਤੋੜਿਆ ਹੈਗਾ ਆ। ਸੋ ਇੱਕ ਹੁਣ ਕਹਿੰਦੇ ਆ ਵੀ ਨਵਾਂ ਰਿਕਾਰਡ ਬਣਿਆ ਜਿੱਦਾਂ ਤੁਸੀਂ ਦੱਸਿਆ, ਪਰ ਅਜੇ ਗਿਨੀਜ਼ ਵਰਲਡ ਰਿਕਾਰਡ ਨੇ ਇਸ ਨੂੰ ਕਨਫਰਮ ਕਰਨਾ ਆ। ਜਦੋਂ ਸਾਊਥ ਪੋਲ ਦੇ ਉੱਤੇ ਉਹਨੇ ਕਿਹਾ ਵੀ ਹਾਂ ਮੈਂ ਥੱਕ ਜ਼ਰੂਰ ਗਈ ਆ, ਪਰ ਮੈਂ ਇਸ ਚੀਜ਼ ਦੀ ਖੁਸ਼ੀ ਆ ਵੀ ਮੈਂ ਇੱਥੇ ਪਹੁੰਚ ਚੁੱਕੀ ਹੈਗੀ ਆ। ਦੇਖੋ ਵੀ ਹਰ ਰੋਜ਼ 12 ਤੋਂ 13 ਘੰਟੇ ਉਹ ਲਗਾਤਾਰ ਸਕੀਇੰਗ ਕਰਦੀ ਸੀ। 75 ਕਿਲੋਗ੍ਰਾਮ ਦਾ ਸਲੈਡ ਜਿਹੜਾ ਆ ਉਹਨੂੰ ਪੁੱਲ ਵੀ ਕਰਨਾ ਪੈਂਦਾ ਸੀ। ਸੋ 33 ਸਾਲਾਂ ਦੀ ਆ, 1130 ਕਿਲੋਮੀਟਰ ਚੱਲ ਕੇ 31 ਦਿਨਾਂ ਦੇ ਵਿੱਚ 13 ਘੰਟੇ ਤੇ 19 ਮਿੰਟਾਂ 'ਚ ਪਹੁੰਚੀ ਆ। ਸੋ ਇੱਕ ਦਿਨ ਦੇ ਨਾਲ ਇੱਕ ਦਿਨ ਸਵਾ ਦਿਨ ਦੇ ਨਾਲ ਉਹਨਾਂ ਨੇ ਉਹ ਰਿਕਾਰਡ ਨੂੰ ਤਕਰੀਬਨ ਜਿਹੜਾ ਉਹ ਤੋੜ ਦਿੱਤਾ ਹੈ, ਜਿਹੜਾ ਕਿ ਇੱਕ ਕੈਨੇਡੀਅਨ ਬੀਬੀ ਨੇ ਪਿਛਲੇ ਸਾਲ ਹੀ ਜਿਹੜਾ ਉਹ ਬਣਾਇਆ ਸੀਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਲਾਲ ਸਾਗਰ ਦੇ ਵਿੱਚ ਸਥਿਤੀ ਜਿਹੜੀ ਆ ਉਹ ਕਾਫੀ ਗੰਭੀਰ ਹੁੰਦੀ ਜਾ ਰਹੀ ਆ। ਰੈੱਡ ਸੀ ਦੇ ਵਿੱਚ ਈਰਾਨ ਕਹਿ ਰਿਹਾ ਆ ਵੀ ਉਸ ਨੇ ਆਪਣਾ ਜਿਹੜਾ ਜੰਗੀ ਬੇੜਾ ਆ ਉਹ ਉਤਾਰ ਦਿੱਤਾ ਆ। ਉੱਥੇ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਸ਼ਿਪਿੰਗ ਲਾਈਨ ਮੈਰਸਕ, ਉਹਨਾਂ ਨੇ ਸਸਪੈਂਡ ਕਰ ਦਿੱਤੀ ਹੈ ਸ਼ਿਪਿੰਗ,
ਕਹਿੰਦੇ ਵੀ ਅਸੀਂ ਲਾਲ ਸਾਗਰ ਤੇ ਸੂਇਜ਼ ਕੈਨਲ ਦੇ ਜ਼ਰੀਏ ਉਦੋਂ ਉਹਦੇ ਵਿੱਚ ਅੰਟਿਲ ਫਰਦਰ ਨੋਟਿਸ ਅਜੇ ਅਣਮਿੱਥੇ ਸਮੇਂ ਦੇ ਲਈ ਉਹਨਾਂ ਨੇ ਉਹਦੇ ਵਿੱਚੋਂ ਜਿਹੜੀ ਸ਼ਿਪਿੰਗ ਆ ਉਸ ਨੂੰ ਸਸਪੈਂਡ ਕਰ ਦਿੱਤਾ ਆ। ਇਹ ਸਸਪੈਂਸ਼ਨ ਆਉਣ ਦੇ ਨਾਲ ਕਾਫੀ ਜ਼ਿਆਦਾ ਜਿਹੜੀ ਸ਼ਿਪਿੰਗ ਡਿਮਾਂਡ ਐਂਡ ਸਪਲਾਈ ਆ ਉਸ ਦੇ ਉੱਤੇ ਅਸਰ ਪੈ ਸਕਦਾ ਆ। ਲੰਬੇ ਰਾਊਟ ਜਿਹੜੇ ਆ ਉਹਨਾਂ ਨੂੰ ਹੁਣ ਇਸ ਦੇ ਜ਼ਰੀਏ ਕਰਨੇ ਪੈ ਸਕਦੇ ਆ। ਹਾਊਥੀ ਰੈਬਲ ਜਿਹੜੇ ਆ ਉਹਨਾਂ ਦੇ ਦੁਆਰਾ ਇਹਨਾਂ ਦੇ ਉੱਤੇ ਯਮਨ ਦੇ ਵਿੱਚ ਜਿਹੜੇ ਹੈਗੇ ਨੇ ਇਸ ਟਾਈਮ, ਉਹਨਾਂ ਦੇ ਦੁਆਰਾ ਬਹੁਤ ਸਾਰੇ ਜਿਹੜੇ ਸ਼ਿਪਿੰਗ ਕੰਟੇਨਰਸ ਆ ਲੈ ਕੇ ਜਾਂਦੇ ਜਹਾਜ਼ ਆ ਉਹਨਾਂ ਉੱਤੇ ਹਮਲੇ ਕੀਤੇ ਆ। ਰੀਸੈਂਟਲੀ ਅਮਰੀਕਾ ਨੇ 3 ਜਿਹੜੀਆਂ ਹਾਊਥੀ ਬੋਟਸ ਆ ਉਹਨਾਂ ਨੂੰ ਵੀ ਜਿਹੜਾ ਉਹ ਖਤਮ ਕਰ ਦਿੱਤਾ ਸੀ, ਡੁਬਾ ਦਿੱਤਾ ਸੀਗਾ। ਕਈ ਜਿਹੜੇ ਹਾਊਥੀ ਰੈਬਲਸ ਆ ਉਹ ਮਾਰੇ ਵੀ ਜਿਹੜੇ ਹੋ ਗਏ ਸੀ। ਹੁਣ ਈਰਾਨ ਦੇ ਦੁਆਰਾ ਉੱਥੇ ਜਿਹੜਾ ਹਰਜੋਤ ਸਿੰਘ ਜੀ ਆਪਣੇ ਸਮੁੰਦਰੀ ਬੇੜੇ ਨੂੰ ਜਿਹੜਾ ਉਹ ਘੱਲਣਾ, ਉਹਦੇ ਨਾਲ ਮਾਹੌਲ ਜਿਹੜਾ ਆ ਉੱਥੇ ਖਾਸਾ ਜਿਹੜਾ ਤਣਾਅਪੂਰਨ ਬਣ ਗਿਆ ਹੈਗਾ ਆ। ਸੋ ਵਾਰਸ਼ਿਪ ਉਹਨਾਂ ਨੇ ਰੈੱਡ ਸੀ ਦੇ ਵਿੱਚ ਘੱਲ ਦਿੱਤੀ ਆ। ਇਹਨਾਂ ਨੇ ਉਦੋਂ ਫੈਸਲਾ ਲਿਆ ਆ ਵੀ ਜਦੋਂ ਯੂਐਸ ਨੇ ਜਿਹੜੀਆਂ ਹਾਊਥੀ ਬੋਟਸ ਆ ਉਹਨਾਂ ਨੂੰ ਕੱਲ ਜਿਹੜਾ ਆ ਉਹ ਖਤਮ ਕੀਤਾ ਸੀ। ਇਰਾਨੀਅਨ ਅਲਬਰੋਜ਼ ਡਿਸਟਰੋਇਰ ਕਹਿੰਦੇ ਵੀ ਬਾਬ ਅਲ ਮੰਦੇ ਸਟ੍ਰੇਟ ਉੱਥੋਂ ਜਿਹੜਾ ਉਹ ਨਿਕਲਦਾ ਹੋਇਆ ਦੇਖਿਆ ਗਿਆ ਤੇ ਉਹ ਰੈੱਡ ਸੀ ਦੇ ਵਿੱਚ ਚਲਾ ਗਿਆ ਆ। ਹੁਣ ਇਹ ਕੋਈ ਜੰਗੀ ਅਭਿਆਸ ਦੇ ਲਈ ਗਏ ਆ ਜਾਂ ਸ਼ਰੇਆਮ ਹੀ ਜਿਹੜਾ ਹਾਊਥੀ ਰੈਬਲਸ ਆ ਉਹਨਾਂ ਦੀ ਸਪੋਰਟ ਦੇ ਲਈ ਜਾਂ ਅਮਰੀਕਾ ਨੂੰ ਸਿੱਧੀ ਜਿਹੜੀ ਆ ਚੁਣੌਤੀ ਦੇਣ ਦੇ ਲਈ ਇਰਾਨੀਅਨ ਵਾਰਸ਼ਿਪ ਦਾ ਜਿਹੜਾ ਉੱਥੇ ਜਾਣਾ ਆ। ਇਹ ਇੱਕ ਵੱਡੀ ਜਿਹੜੀ ਇਸ ਟਾਈਮ ਹਲਚਲ ਜਿਹੜੀ ਉੱਥੇ ਹੋਈ ਆ। ਡਿਪਲੋਇਮੈਂਟ ਦੇ ਬਾਰੇ ਉੱਥੋਂ ਦੇ ਸਟੇਟ ਮੀਡੀਆ ਨੇ ਰਿਪੋਰਟ ਅਜੇ ਤੱਕ ਨਹੀਂ ਕੀਤਾ, ਪਰ ਇਸ ਇਰਾਨੀਅਨ ਡਿਸਟਰੋਇਰ ਨੂੰ ਉਸ ਲਾਲ ਸਾਗਰ ਦੇ ਵਿੱਚ ਰੈੱਡ ਸੀ ਦੇ ਵਿੱਚ ਹੁਣ ਦੇਖਿਆ ਆ ਗਿਆ ਹੈਗਾ ਆ। ਕਹਿੰਦੇ ਵੀ ਇਹ ਸਿੱਧਾ ਡਾਇਰੈਕਟ ਥ੍ਰੈਟ ਜਿਹੜਾ ਆ ਉਹ ਹੋਊਗਾ ਜਿਹੜਾ ਯੂਐਸ ਤੇ ਹਾਊਥੀਜ਼ ਦੇ ਵਿੱਚ ਇਸ ਟਾਈਮ ਕੌਨਫਲਿਕਟ ਆ, ਜਿਹੜਾ ਯੂਐਸ ਬਾਕੀ ਸ਼ਿਪਿੰਗ ਨੂੰ ਆਪਣੇ ਐਲਾਈਜ਼ ਦੇ ਸ਼ਿਪਸ ਨੂੰ ਜਿਹੜਾ ਉਹ ਬਚਾ ਰਿਹਾ ਆ, ਉਸ ਕੌਨਫਲਿਕਟ ਦੇ ਵਿੱਚ ਹੁਣ ਸਿੱਧਾ ਅਸਰ ਪਾ ਸਕਦਾ ਹੈਗਾ ਆ। ਸੋ ਦੇਖੋ ਅੱਗੇ ਕੀ ਜਿਹੜਾ ਉਹ ਬਣਦਾ ਹੈ ਹਰਜੋਤ ਸਿੰਘ ਜੀ। ਪਰ ਮਾਹੌਲ ਜਿਹੜਾ ਉੱਥੇ ਤਣਾਅਪੂਰਨ ਬਣ ਗਿਆ ਆ। ਉਧਰ ਦੁਨੀਆ ਦੀ ਜਿਹੜੀ ਵਨ ਆਫ ਦਾ ਬਿਗੇਸਟ ਸ਼ਿਪਿੰਗ ਜਿਹੜੀ ਕੰਪਨੀ ਆ ਇਹ ਡੈਨਮਾਰਕ ਦੀ ਹੈ, ਡੈਨਿਸ਼ ਉਹਨਾਂ ਨੇ ਇੱਥੇ ਜਿਹੜਾ ਆ ਅੰਟਿਲ ਫਰਦਰ ਨੋਟਿਸ ਰੈੱਡ ਸੀ ਤੇ ਸੂਇਜ਼ ਕੈਨਲ ਦੇ ਵਿੱਚ ਆਪਣੀ ਜਿਹੜੀ ਸ਼ਿਪਿੰਗ ਆ ਉਸ ਨੂੰ ਸਸਪੈਂਡ ਜਿਹੜਾ ਆ ਉਹ ਹੁਣ ਕਰ ਦਿੱਤਾ ਆ। ਜੀ, ਅਗਲੀ ਖਬਰ ਵੱਲ ਚਲੀਏ। ਇੱਕ ਦਾ ਹਿਲ ਜਿਹੜਾ ਮੈਗਜ਼ੀਨ ਆ ਉਹਦੇ ਵਿੱਚ ਬ੍ਰਹਮਾ ਸ਼ੈਲੋਨੀ ਕਰਕੇ ਉਸਨੇ ਓਪੀਨੀਅਨ ਆਰਟੀਕਲ ਲਿਖਿਆ ਆ। ਇਹ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜਾ ਬ੍ਰਹਮਾ ਸ਼ੈਲੋਨੀ ਆ ਇਹ ਜਦੋਂ ਦਰਬਾਰ ਸਾਹਿਬ ਦੇ ਵਿੱਚ ਅਟੈਕ ਹੋਇਆ ਸੀ, ਸਭ ਤੋਂ ਲਾਸਟ ਰਿਪੋਰਟਰ ਇਹ ਉੱਥੇ ਸੀਗਾ ਤੇ ਬਾਅਦ ਦੇ ਵਿੱਚ ਇੰਡੀਆ ਦਾ ਪੱਖ ਹਮੇਸ਼ਾ ਹੀ ਪੂਰਦਾ ਰਿਹਾ। ਇਸ ਆਰਟੀਕਲ ਦੇ ਵਿੱਚ ਉਸਨੇ ਇਹ ਤਾਂ ਕੀ ਦੱਸਣਾ ਸੀ ਕਿ ਭਾਰਤ ਦੀ ਸਰਕਾਰ ਟ੍ਰਾਂਸਲੇਸ਼ਨਲ ਰਿਪਰੈਸ਼ਨ ਦੇ ਥਰੂ ਬਾਹਰ ਜਿਹੜੇ ਅਮਰੀਕਨ ਵਸਦੇ ਸਿੱਖ ਸਿਟੀਜ਼ਨਸ ਆ, ਅਮਰੀਕਨ ਸਿੱਖ ਸਿਟੀਜ਼ਨਸ ਆ, ਉਹਨਾਂ ਨੂੰ ਇੰਟੀਮੀਡੇਟ ਕਰ ਰਹੀ ਆ, ਮਾਰਨ ਦੀ ਕੋਸ਼ਿਸ਼ ਕਰ ਰਹੀ ਆ। ਬਲਕਿ ਉਸਨੇ ਬਲੇਮ ਇਹ ਕੀਤਾ ਵੀ ਸਿੱਖ ਮਿਲੀਟੈਂਸੀ ਜਿਹੜੀ ਆ ਉਹ ਯੂਐਸ ਤੇ ਇੰਡੀਆ ਦੇ ਰਿਲੇਸ਼ਨ ਨੂੰ ਖਰਾਬ ਕਰ ਰਹੀ ਆ। ਹੁਣ ਆਪਾਂ ਸਾਰੇ ਦੇਖਦੇ ਹੀ ਆ ਕਿੱਥੇ ਇੱਥੇ ਜਿਹੜੀ ਸਿੱਖ ਮਿਲੀਟੈਂਸੀ ਦੀ ਜਿਹੜੀ ਗੱਲ ਹੁੰਦੀ ਆ, ਕਿੱਥੇ ਕਿਸੇ ਨੂੰ ਇੰਟੀਮੀਡੇਟ ਕੀਤਾ ਗਿਆ, ਕਿੱਥੇ ਕਿਸੇ ਨੂੰ ਥ੍ਰੈਟ ਕੀਤਾ ਗਿਆ ਜਾਂ ਮਾਰਿਆ ਗਿਆ। ਉਹਦੇ ਵਿੱਚ ਉਹੀ ਝੂਠੀਆਂ ਕਹਾਣੀਆਂ ਜਿਹੜੀਆਂ ਦੇਖੋ ਜੀ, ਮੰਦਿਰ ਦੇ ਬਾਹਰ ਲਿਖ ਦਿੱਤਾ ਗਿਆ, ਅੰਬੈਸੀ ਨੂੰ ਅੱਗ ਲਾਈ ਗਈ, ਉੱਥੇ ਜੀ ਜਿਹੜੇ ਡਿਪਲੋਮੈਟਸ ਹੈਗੇ ਆ ਉਹਨਾਂ ਦੀਆਂ ਫੋਟੋਆਂ ਜਿਹੜੇ ਵੱਡੇ ਵੱਡੇ ਬੈਨਰਸ ਆ ਉਹ ਲਾ ਕੇ ਲਾਈਆਂ ਗਈਆਂ ਹੈਗੀਆਂ ਆ। ਤੇ ਉਹ ਫੇਰ ਮੁੜ ਕੇ ਕੈਨੇਡਾ ਵਾਲੀ ਜਿਹੜੀ 에ਅਰਲਾਈਨ ਕ੍ਰੈਸ਼ ਹੋਈ ਸੀ, ਉਹ ਇਦਾਂ ਦੀਆਂ ਜਿਹੜੀਆਂ ਸਟੋਰੀਆਂ ਆ ਉਹ ਲਾ ਕੇ ਇਹ ਕਹਿ ਰਿਹਾ ਆ ਵੀ ਜੋ ਸਿੱਖ ਆ ਐਕਚੁਅਲੀ ਇੰਡੀਆ ਤੇ ਅਮਰੀਕਾ ਦਾ ਜਿਹੜਾ ਰਿਸ਼ਤਾ ਆ ਉਹਦੇ ਵਿੱਚ ਇੱਕ ਤਰ੍ਹਾਂ ਨਾਲ ਕੰਡਾ ਬਣ ਰਿਹਾ ਆ, ਜੇ ਸਿੰਪਲ ਪੰਜਾਬੀ ਲੈਂਗੁਏਜ ਦੇ ਵਿੱਚ ਕਿਹਾ ਜਾਵੇ। ਸੋ ਆਪਣੇ ਆਪ ਨੂੰ ਉਹ ਕਹਿੰਦਾ ਵੀ ਮੈਂ 9 ਤੋਂ ਵੱਧ ਬੁੱਕਸ ਵੀ ਲਿਖੀਆਂ ਹੈਗੀਆਂ ਆ। ਤੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਬਾਰੇ ਵੀ ਕਹਿੰਦਾ ਆ ਵੀ ਉਹ ਜਿਹੜੀ ਕ੍ਰੈਡੀਬਲ ਐਲੀਗੇਸ਼ਨ ਉਹਨਾਂ ਦੇ ਕੋਲ ਉਹਨੀ ਪ੍ਰੂਫ ਨਹੀਂ ਦਿੱਤੇ ਕੁਝ ਵੀ। ਤੇ ਇਹ ਸਾਰਾ ਕੁਝ ਜਿੱਦਾਂ ਇੱਕ ਤਰ੍ਹਾਂ ਨਾਲ ਬਦਨਾਮ ਕਰਨ ਦੇ ਲਈ ਸਿੱਖਾਂ ਨੂੰ ਆਰਟੀਕਲ ਲਿਖਿਆ ਗਿਆ ਹੈ। ਕਈ ਵਾਰ ਕੀ ਹੁੰਦਾ ਨਾ, ਜਦੋਂ ਆਪਾਂ ਪੰਜਾਬੀ ਰੇਡੀਓ ਯੂਐਸਏ ਤੇ ਖਬਰਾਂ ਸਾਂਝੀਆਂ ਕਰਦੇ ਆ, ਕੋਈ ਖਬਰ ਹੁੰਦੀ ਆ, ਕਈ ਲੋਕ ਸਾਡੇ ਨਾਲ ਔਖੇ ਹੁੰਦੇ ਲੈ ਜਾਂ ਤੁਸੀਂ ਆਪਣੀ ਬਦਨਾਮੀ ਕਰੀ ਜਾਂਦੇ ਆ ਕਰੀ ਜਾਂਦੇ ਆ, ਹੁਣ ਕਿਸੇ ਨੇ ਨਹੀਂ ਪੁੱਛਣਾ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਜਿਹੜੇ ਇਦਾਂ ਦੇ ਭਾਰਤ ਦੇ ਜਿਹੜੇ ਪੇਡ ਜਰਨਲਿਸਟ ਆ ਉਹ ਇਦਾਂ ਦੇ ਇੰਪੋਰਟੈਂਟ ਮੈਗਜ਼ੀਨ ਦੇ ਵਿੱਚ ਆਰਟੀਕਲ ਲਿਖਦੇ ਆ, ਉਹਨਾਂ ਨੂੰ ਕਾਊਂਟਰ ਕਿੱਦਾਂ ਕਰੀਏ। ਉਹਨਾਂ ਨੂੰ ਇਹ ਕਹੀਏ ਭਈ ਉਹਨਾਂ ਦੇ ਘੱਟੋ ਘੱਟ ਆਪਾਂ ਲੈਟਰ ਟੂ ਐਡੀਟਰ ਲਿਖੀਏ
ਵੀ ਇਹ ਉਹੀ ਬੰਦਾ ਆ ਜਿਹੜਾ ਬ੍ਰਹਮਾ ਚੈਲਨੀ ਕਰਕੇ ਦਾ ਹਿਲ ਮੈਗਜ਼ੀਨ ਆ, ਉਹ ਤੇ ਸਰਚ ਕਰ ਲਿਓ, 2 ਦਿਨ ਪਹਿਲਾਂ ਹੀ ਆਰਟੀਕਲ ਇਹ ਛਪਿਆ ਵੀਕਐਂਡ ਦੇ ਦੌਰਾਨ, ਕੱਲ ਹੀ ਕੀਤਾ ਕੱਲੇ ਓਪੀਨੀਅਨ ਛਪਿਆ ਆਰਟੀਕਲ ਛਾਪਿਆ ਜੀ। ਵੀ ਕਿਸ ਤਰ੍ਹਾਂ ਇਹ ਉਸ ਟਾਈਮ ਵੀ ਦਰਬਾਰ ਸਾਹਿਬ ਦੇ ਕਵਰ ਕਰ ਰਿਹਾ ਸੀ ਜਦੋਂ ਭਾਰਤੀ ਸਰਕਾਰ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ। ਸੋ ਹੁਣ ਇਸ ਆਰਟੀਕਲ ਦੀ ਜੇ ਗੱਲ ਕਰਦੇ ਜਾਈਏ, ਜਿਹੜੇ ਆਪਣੇ ਸਿੱਖ ਭੈਣ ਭਰਾ ਆ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਦੇਖੋ ਅਸੀਂ ਅਮਰੀਕਨ ਸਿਟੀਜ਼ਨ ਆ, ਸੋ ਅਮਰੀਕਾ ਦੇ ਵਿੱਚ ਇੰਟਰਫੀਰੈਂਸ ਕਰ ਰਹੀ ਆ ਦੂਸਰੀ ਸਰਕਾਰ, ਅਸੀਂ ਕਿਹਨੂੰ ਥ੍ਰੈਟ ਕਰ ਰਹੇ ਹੈਗੇ ਆ, ਹਨਾ? ਤੁਸੀਂ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਇਸ ਸੰਬੰਧ ਦੇ ਵਿੱਚ ਵੱਖ-ਵੱਖ ਜਿਹੜੇ ਅਖਬਾਰ ਆ ਉਹਨਾਂ ਨੂੰ ਵੀ ਲਿਖਣਾ ਚਾਹੀਦਾ, ਨਾਲ ਦੀ ਨਾਲ ਜਿਹੜੇ ਸਾਡੇ ਪੋਲੀਟੀਸ਼ੀਅਨ ਆ ਇਲੈਕਟਡ, ਚਾਹੇ ਉਹ ਕਾਂਗਰਸਮੈਨ ਆ ਜਾਂ ਸੈਨੇਟਰ, ਉਹਨਾਂ ਨੂੰ ਉਹ ਵੀ ਬਹੁਤ ਹੀ ਜਲਦੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਹੈਗਾ ਆ S831 ਤੇ HR 3654, ਇਸ ਨੂੰ ਜਲਦੀ ਤੋਂ ਜਲਦੀ ਜਿਹੜਾ ਆ ਪਾਸ ਕੀਤਾ ਜਾਣਾ ਚਾਹੀਦਾ, ਤਾਂ ਕਿ ਜਿਹੜੀਆਂ ਲਾ ਇਨਫੋਰਸਮੈਂਟ ਏਜੰਸੀਜ਼ ਹੈਗੀਆਂ ਆ ਉਹਨਾਂ ਦੇ ਕੋਲ ਟੂਲ ਹੋਣ, ਉਹਨਾਂ ਦੇ ਕੋਲ ਪਾਵਰ ਹੋਵੇ, ਤੇ ਜੋ ਇੰਟਰਨੈਸ਼ਨਲ ਆਪਰੇਸ਼ਨ ਹੋ ਰਿਹਾ ਕੱਲਾ ਸਿੱਖਾਂ ਤੇ ਨਹੀਂ, ਬਹੁਤ ਸਾਰੇ ਚਾਈਨਾਜ਼ ਦੇ ਵੀ ਜਿਹੜੀ ਚਾਈਨਾ ਦੀ ਸਰਕਾਰ ਕਰਦੀ ਆ ਚਾਈਨੀਜ਼ ਅਮਰੀਕਨ ਦੇ ਉੱਤੇ, ਉਹਨਾਂ ਨੂੰ ਹੈਂਡਲ ਕੀਤਾ ਜਾ ਸਕੇ। ਤੇ ਨਾਲ ਦੀ ਨਾਲ ਜਿਹੜੀ ਗਵਰਨਮੈਂਟ ਆ US ਦੀ, ਉਹ ਵੀ ਟਰਾਂਸਪੇਰੈਂਟ ਹੋਣੀ ਚਾਹੀਦੀ ਹੈਗੀ ਆ, ਉਹਨਾਂ ਨੂੰ ਵੀ ਪਬਲਿਕ ਨੂੰ ਦੱਸਣਾ ਚਾਹੀਦਾ ਬਿਲਕੁਲ ਵੀ ਦੇਖੋ ਭਾਈ ਇੱਥੇ ਆਹ ਜਿਹੜਾ ਬੰਦਾ ਇਨਵੋਲਵ ਹੈਗਾ, ਜਾਂ ਇੱਥੇ ਦੀ ਜਿਹੜੀ ਸਰਕਾਰ ਆ ਉਹ ਇਨਵੋਲਵ ਆ। ਸੋ ਸਿੱਖਾਂ ਨੂੰ ਇਹ ਬਿਲਕੁਲ ਸੋਚ ਲੈਣਾ ਚਾਹੀਦਾ ਹੈਗਾ ਆ ਵੀ ਇਹ ਜਿਹੜੀ ਸਾਡੀ ਸਟਰਗਲ ਆ, ਇਹ ਸਿੱਖ ਕਮਿਊਨਿਟੀ ਦੀ ਸਟਰਗਲ ਨਹੀਂ, ਇਹ ਅਮਰੀਕਨ ਸਟਰਗਲ ਆ। ਅਮਰੀਕਨ ਸਿਟੀਜ਼ਨ ਅਸੀਂ ਪਹਿਲਾਂ ਹੈਗੇ ਆ, ਉਸ ਤੋਂ ਬਾਅਦ ਜੋ ਵੀ ਸਾਡੇ ਜਿਹੜੇ ਰਾਈਟਸ ਆ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹੈਗੇ ਆ, ਉਹ ਬਾਅਦ ਦੇ ਵਿੱਚ ਆ। ਜੇ ਸਾਡੇ ਮੁਲਕ ਦੇ ਉੱਤੇ ਇਦਾਂ ਦਾ ਜਿਹੜਾ ਅਟੈਕ ਕਰਨ ਦੀ ਕੋਸ਼ਿਸ਼ ਹੁੰਦੀ ਆ, ਸੋ ਉਹ ਮੁਲਕਾਂ ਨੂੰ ਪੂਰੀ ਤਰ੍ਹਾਂ ਜਿਹੜਾ ਐਕਸਪੋਜ਼ ਕਰਕੇ ਉਹਨਾਂ ਨੂੰ ਜਿਹੜਾ ਆ ਅੱਗੇ ਲਿਆਉਣਾ ਚਾਹੀਦਾ ਹੈਗਾ, ਤਾਂ ਕਿ ਪੂਰੀ ਦੁਨੀਆ ਦੇ ਵਿੱਚ ਪਤਾ ਲੱਗ ਸਕੇ, ਜਿੱਦਾਂ ਉਹ ਐਕਸਪੋਜ਼ ਪਿਛਲੇ ਮਹੀਨਿਆਂ ਦੇ ਵਿੱਚ ਹੋਏ ਹੈਗੇ ਆ। ਸੋ ਇਸ ਆਰਟੀਕਲ ਦਾ ਜਿਹੜੇ ਹੈਗੇ ਆ ਜਿੰਨੇ ਵੀ ਅਮਰੀਕਨ ਆ, ਉਹਨਾਂ ਨੂੰ ਵਿਰੋਧ ਕਰਨਾ ਚਾਹੀਦਾ, ਉਹਦੇ ਜਿਹੜੇ ਫੈਕਟਸ ਆ ਉਹ ਚੈੱਕ ਕਰਨੇ ਚਾਹੀਦੇ। ਭਾਈ ਕਿੰਨੀ ਵਾਰੀ ਪ੍ਰੂਵ ਹੋ ਚੁੱਕਿਆ ਵੀ ਆਸਟ੍ਰੇਲੀਆ ਦੇ ਤਾਂ ਕੈਨੇਡਾ ਦੇ ਮੰਦਿਰਾਂ ਦੇ ਵਿੱਚ ਜਿਹੜੇ ਆ ਲਿਖੇ ਗਏ ਸੀ ਉਹ ਹਿੰਦੂਆਂ ਨੇ ਲਿਖੇ ਸੀ। ਕੈਨੇਡਾ ਦੇ ਹਿੰਦੂ ਮੰਦਿਰ ਦਾ ਪ੍ਰਧਾਨ ਖੁਦ ਕਹਿ ਰਿਹਾ ਵੀ ਯਾਰ ਮੇਰਾ ਤਾਂ ਵਿਆਹ ਖੁਦ ਗੁਰਦੁਆਰੇ 'ਚ ਹੋਇਆ ਸੀ, ਤੇ ਮੈਂ ਹਰਦੀਪ ਸਿੰਘ ਨਿੱਜਰ ਨਾਲੇ ਨਾਲ ਤੁਸੀਂ ਰਲ ਕੇ ਦੇਖੋ ਹਰਜੋਤ ਸਿੰਘ ਜੀ, ਵਰਡਿੰਗ ਦੇਖੋ ਕਿੱਦਾਂ ਉਹਨੇ ਲਿਖੀ ਆ, ਸਿੱਖ ਮਿਲੀਟੈਂਸੀ, ਵੀ ਜੀ ਹਾਂ। ਇੱਥੇ ਕਿਹੜਾ ਜਿਹੜੇ ਉਹ ਚੀਜ਼ਾਂ ਹਥਿਆਰਬੰਦ ਸੰਘਰਸ਼ ਚੱਲ ਰਿਹਾ, ਦੇਖੋ ਜੀ। ਕਿਸ ਤਰੀਕੇ ਦੇ ਨਾਲ ਇਹ ਬਹੁਤ ਚਾਲੂ ਬੰਦੇ ਨੇ। ਇਹ ਓਪੀਨੀਅਨ ਆਰਟੀਕਲ ਲਿਖ ਕੇ ਲੋਕਾਂ ਦਾ ਮਨ ਭੜਕਾਉਣਾ, ਤੇ ਇਹ ਹੈਗਾ ਐਕਚੁਅਲ ਦੇ ਵਿੱਚ ਉੱਥੇ ਦੀ ਜਿਹੜੀ ਰਿਸਰਚ ਪਾਲਿਸੀ ਵਾਲਿਆਂ ਦਾ ਮੇਨ ਬੰਦਾ ਆ ਉੱਥੇ, ਇਹ ਉੱਥੇ ਨਾਲ ਉਸ ਰਿਸਰਚ ਇੰਸਟੀਚਿਊਟ ਦੇ ਵਿੱਚ ਆ। ਸੋ ਉਹਨਾਂ ਦਾ ਕੰਮ ਹੀ ਇਹ ਆ ਵੀ ਜਿਹੜੇ ਕ੍ਰਿਟੀਸਾਈਜ਼ ਕਰਦੇ ਨੇ ਭਾਰਤ ਨੂੰ ਜਾਂ ਉੱਥੋਂ ਦੀ ਸਰਕਾਰ ਨੂੰ, ਚਾਹੇ ਉਹ ਮੋਦੀ ਆ ਤੇ ਚਾਹੇ ਕੋਈ ਹੋਰ ਆ, ਵੀ ਉਹਨਾਂ ਪ੍ਰਤੀ ਨਫ਼ਰਤ ਜਾਂ ਉਹਨਾਂ ਪ੍ਰਤੀ ਜਿਹੜੀ ਆ ਉਹ ਮਾੜੀ ਭਾਵਨਾ ਉੱਥੇ ਬਾਹਰਲੇ ਬੈਠੇ ਮੁਲਕਾਂ ਦੇ ਵਿੱਚ ਉਹਨਾਂ ਵਿੱਚ ਕਿੱਦਾਂ ਹੋਈ, ਕਿਉਂਕਿ ਹੁਣ ਕਰਕਰੀ ਬਹੁਤ ਹੋਈ ਆ, ਬਹੁਤ ਕਿਰਕਰੀ ਹੋਈ ਆ ਭਾਰਤ ਦੀ, ਜੋ ਪੰਨੂ ਹੁਣਾਂ ਨੂੰ ਕਤਲ ਕਰਨ ਦੀ ਸੁਪਾਰੀ ਦੇ ਵਿੱਚ ਹੋਇਆ, ਜੋ ਭਾਈ ਨਿੱਜਰ ਹੁਣਾਂ ਦੇ ਕਤਲ ਤੋਂ ਬਾਅਦ ਦੇ ਵਿੱਚ ਹੋਇਆ, ਜੋ ਭਾਈ ਪੰਜਵਾੜ ਭਾਈ ਖੰਡਾ ਉਹਨਾਂ ਦੇ ਨਾਲ ਜੋ ਹੋਇਆ, ਉਸ ਤੋਂ ਬਾਅਦ 'ਚ ਕਿਰਕਰੀ ਬਹੁਤ ਹੋਈ ਆ। ਹੁਣ ਦੱਬੇ ਤਾਂ ਪਏ ਆ, ਉੱਥੇ ਇਲੈਕਸ਼ਨ ਦਾ ਦੌਰ ਆ, ਇਲੈਕਸ਼ਨ ਦੇ ਵਿੱਚ ਜਾਣ ਬੁੱਝ ਕੇ ਹੁਣ ਸਿੱਖਾਂ ਦੇ ਮੁੱਦੇ ਨੂੰ ਜਾਣ ਬੁੱਝ ਕੇ ਉਭਾਰ ਜਿਹੜਾ ਹੋ ਰਹੇ ਆ। ਸੋ ਇਹ ਇੱਥੇ ਬੈਠੇ ਸਿੱਖ ਵੀ ਇਹਨਾਂ ਨੂੰ ਜਿਹੜਾ ਇਸ ਚੀਜ਼ ਦੇ ਵਿੱਚ ਸੁਹਿਰਦਤਾ ਦੇ ਨਾਲ ਦੇਖਦੇ ਹੋਏ ਲੈਟਰ ਟੂ ਐਡੀਟਰਸ ਜ਼ਰੂਰ ਜਿਹੜੇ ਉਹ ਲਿਖਣੇ ਚਾਹੀਦੇ ਆ। ਉੱਦਾਂ ਤਾਂ ਹਿੱਲ ਨੇ ਲਿਖਿਆ ਹੀ ਹੁੰਦਾ ਆ ਵੀ ਇਹ ਜਿਹੜਾ ਓਪੀਨੀਅਨ ਆਰਟੀਕਲ ਆ ਵੀ ਇਹ ਕੰਟਰੀਬਿਊਟਰ ਦੇ ਜਿਹੜੇ ਵਿਊ ਆ, ਸਾਡੇ ਵਿਊ ਨਹੀਂ ਹੈਗੇ, ਪਰ ਅਜਿਹੇ ਬੰਦਿਆਂ ਦਾ ਕੰਮ ਹੀ ਇਹ ਹੁੰਦਾ ਵੀ ਇਦਾਂ ਦੇ ਓਪੀਨੀਅਨ ਆਰਟੀਕਲਸ ਲਿਖ ਕੇ ਵੀ ਇੱਥੇ ਭਾਵਨਾ ਜਿਹੜੀ ਉਹ ਬਦਲਣ ਦੀ ਕੋਸ਼ਿਸ਼ ਕਰਨ ਦੀ ਜਿਹੜੀ ਉਹਨਾਂ ਦੀ ਕੋਸ਼ਿਸ਼ ਹੁੰਦੀ ਆ। ਪਰ ਆਪਾਂ ਨੂੰ ਬਹੁਤ ਹੀ ਸਤਰਕ ਤੇ ਸੁਚੇਤ ਇਸ ਦੇ ਵਿੱਚ ਰਹਿਣ ਦੀ ਜ਼ਰੂਰਤ ਹੁੰਦੀ ਆ। ਸੋ ਬਹੁਤ ਸਾਰੇ ਜਿਹੜੇ ਮੋਦੀ ਭਗਤ ਵੀ ਹੈਗੇ ਆ, ਉਹ ਆਪਾਂ ਦੇਖਦੇ ਆ ਕਈਆਂ ਨੇ ਸਿਰਾਂ ਦੇ ਵਿੱਚ ਪੱਗਾਂ ਵੀ ਵਸਾਈਆਂ। ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਆ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੈ ਕੇ ਵੀਰਵਾਲ ਦਿਵਸ ਵੀ ਕਈਆਂ ਨੇ ਮਨਾਏ ਹੈਗੇ ਆ। ਅਮਰੀਕਨ ਜਿਹੜੇ ਸਿਟੀਜ਼ਨਸ ਹੈਗੇ ਆ, ਮੋਦੀ ਨੇ, ਪ੍ਰਾਈਮ ਮਿਨਿਸਟਰ ਮੋਦੀ ਨੇ ਸ਼ਰੇਆਮ ਜੋ ਫਾਈਨੈਂਸ਼ੀਅਲ ਟਾਈਮਸ ਆ ਜਿਸ ਨੂੰ ਇੰਟਰਵਿਊ ਦਿੱਤੀ, ਉਹਦੇ ਵਿੱਚ ਉਹਨੇ ਕਿਹਾ ਆ ਵੀ ਜਿਹੜੇ ਖਾਲਿਸਤਾਨੀ ਮਿਲੀਟੈਂਟਸ ਹੈਗੇ ਆ ਅਮਰੀਕਾ ਜਾਂ ਕੈਨੇਡਾ ਦੇ ਵਿੱਚ, ਉਹਨਾਂ ਨੂੰ ਜਿਹੜੇ ਆ ਉੱਥੇ ਦੀਆਂ ਸਰਕਾਰਾਂ ਹੱਥ ਨਹੀਂ ਪਾਉਂਦੀਆਂ। ਹੁਣ ਤੁਸੀਂ ਦੱਸੋ ਵੀ ਕਿਹੜਾ ਇੱਥੇ ਮਿਲੀਟੈਂਟ ਹੈਗਾ ਆ? ਫਿਰ ਇਹ ਜੋ ਗੁਰਪਤਵੰਤ ਸਿੰਘ ਪੰਨੂ ਆ, ਉਹਨਾਂ ਨੂੰ ਅੱਜ ਤੱਕ ਇਹ ਕਹਿੰਦੇ ਰਹੇ ਵੀ ਉਹਨਾਂ ਤੇ ਟੈਰਰਿਜ਼ਮ ਦੇ ਚਾਰਜ ਆ ਜੀ, ਉੱਥੇ ਉਹ ਵਾਂਟਡ ਹੈਗਾ।
ਤੇ ਮੈਂ ਬਹੁਤ ਹੈਰਾਨ ਹੋਇਆ, ਮੇਰੇ ਕਈ ਹਿੰਦੂ ਫਰੈਂਡ ਵੀ ਆ ਜਿਨ੍ਹਾਂ ਨੂੰ ਪਹਿਲੀ ਵਾਰੀ ਪਤਾ ਲੱਗਾ ਵੀ ਭਾਈ ਗੁਰਪਤਵੰਤ ਸਿੰਘ ਪੰਨੂ ਇੱਕ ਵਕੀਲ ਆ। ਉਹ ਵੀ ਇੱਥੋਂ ਉਸਨੇ ਅਮਰੀਕਨ ਯੂਨੀਵਰਸਿਟੀ ਤੋਂ ਲਾਅ LLM ਕੀਤਾ ਹੋਇਆ ਹੈ। ਸੋ ਦੇਖੋ ਕਿੱਦਾਂ ਬੰਦਿਆਂ ਨੂੰ ਬਦਨਾਮ ਕਰਦੇ। ਏਦਾਂ ਹੀ ਹਰਪ੍ਰੀਤ ਸਿੰਘ ਨਿੱਜਰ ਨੂੰ ਬਦਨਾਮ ਕਰਦੇ ਰਹੇ ਵੀ ਜੀ ਇੱਕ ਪਲੰਬਰ ਆ, ਜਦ ਕਿ ਉਹਦਾ ਆਪਣਾ ਬਿਜ਼ਨਸ ਸੀ, 50 ਤੋਂ ਨਾਲੇ ਵੱਧ ਉਹਦੇ ਪਲੰਬਰ ਹੋਣਾ EMPLOYEE ਕੋਈ ਸੀ ਮਾੜੀ ਚੀਜ਼ ਥੋੜੀ ਆ, ਤੇ ਸਾਰੀ ਦੁਨੀਆ ਬਿਲਕੁਲ ਕੰਮ ਕਰਦੀ। ਤੇ ਬਹੁਤ ਜ਼ਿਆਦਾ ਉਹ ਸੇਵਾ ਕਰਦਾ ਰਿਹਾ। ਸੋ ਹੁਣ ਜਿੰਨੀ ਜ਼ਿਆਦਾ ਬਦਨਾਮੀ ਅਮਰੀਕਾ ਤੇ ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਫਰਾਂਸ 'ਚ, ਆਸਟ੍ਰੇਲੀਆ 'ਚ ਮੀਡੀਆ ਨੇ ਜਿਹੜਾ ਇੰਡੀਆ ਨੂੰ ਐਕਸਪੋਜ਼ ਹੋਇਆ ਸੀ, ਇੰਡੀਆ ਨੂੰ ਐਕਸਪੋਜ਼ ਕੀਤਾ ਸੀ, ਹੁਣ ਉਹਨਾਂ ਨੇ ਆਪਣੇ ਖਰੀਦੇ ਹੋਏ ਜਿਹੜੇ ਪੱਤਰਕਾਰ ਆ, ਜਰਨਲਿਸਟ ਆ, ਉਹਨਾਂ ਦੇ ਰਾਹੀਂ ਇਹ ਸਿੱਖਾਂ ਦੇ ਅਗੇਂਸਟ ਆਰਟੀਕਲ ਛਪਾਉਣੇ ਸ਼ੁਰੂ ਕੀਤੇ ਆ। ਸੋ ਸਾਡਾ ਇਹ ਫਰਜ਼ ਬਣਦਾ ਹੁੰਦਾ ਆ, ਸਾਡੇ ਸਾਰਿਆਂ ਦਾ, ਨਿਆਣੇ ਵੀ ਪੜ੍ਹੇ ਲਿਖੇ ਆ, ਨਿਆਣੇ ਜੇ ਤੁਸੀਂ ਆਪਣੇ ਵਕੀਲ ਬਣਾ ਲਿਆ, ਇੰਜੀਨੀਅਰ ਬਣਾ ਲਿਆ, ਡਾਕਟਰ ਬਣਾ ਲਿਆ, ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਆਪਣੇ ਲਈ ਤਾਂ ਹਰ ਕੋਈ ਕਰਦਾ, ਕੌਮ ਲਈ ਕੀ ਕਰ ਰਹੇ ਆ। ਘੱਟੋ ਘੱਟ ਜਿਨ੍ਹਾਂ ਨੂੰ ਵਧੀਆ ਇੰਗਲਿਸ਼ ਆਉਂਦੀ ਆ ਉਹਨਾਂ ਨੂੰ ਕਹੋ ਵੀ ਉਹਨਾਂ ਨੂੰ ਲੈਟਰ ਟੂ ਐਡੀਟਰ ਲਿਖੋ ਵੀ ਭਾਈ ਅਸੀਂ ਤਾਂ ਅਮਰੀਕਨ ਸਿੱਖ ਸਿਟੀਜ਼ਨ ਆ, ਤੁਸੀਂ ਸਾਨੂੰ ਵੀ ਟੈਰਰਿਸਟ ਕਹੀ ਜਾਂਦੇ ਆ ਨਾ, ਸਾਨੂੰ ਵੀ ਮਿਲੀਟੈਂਟ ਕਹੀ ਜਾਂਦੇ ਆ। ਤੇ ਇਹ ਜਿਹੜੇ ਨਾ ਤਦ ਜਾ ਕੇ ਰੁਕਣਾ ਆ, ਸਾਰੀ ਕੌਮ ਨੂੰ ਉੱਠਣਾ ਪੈਣਾ ਹੈਗਾ। ਸੋ ਇਦਾਂ ਦੇ ਇਸ਼ੂ ਤੇ ਉੱਠਿਆ ਕਰੋ। ਜੀ, ਜੀ, ਬਿਲਕੁਲ। ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰੀਏ, ਮੇਨ ਦੀ ਜਿਹੜੀ ਸੈਕਟਰੀ ਆਫ ਸਟੇਟ ਉਹਨਾਂ ਨੇ NPR ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਆ ਵੀ ਉਹਨਾਂ ਨੇ ਟਰੰਪ ਹੁਣਾਂ ਨੂੰ ਅਯੋਗ ਕਿਉਂ ਕਰਾਰ ਦਿੱਤਾ ਆ ਉੱਥੇ ਦੇ ਬੈਲਟ ਦੇ ਉੱਤੇ ਆਉਣ ਦੇ ਲਈ। ਮੇਨ ਦੂਜਾ ਸੂਬਾ ਬਣਿਆ ਸੀ ਕੋਲੋਰਾਡੋ ਤੋਂ ਬਾਅਦ 'ਚ, ਜਿਨ੍ਹਾਂ ਨੇ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੂੰ ਅਯੋਗ ਕਰਾਰ ਦਿੱਤਾ ਸੀ। ਉਹਨਾਂ ਨੂੰ ਜਦੋਂ ਸਵਾਲ ਪੁੱਛਿਆ ਇਹ ਗਿਆ ਵੀ ਜਿਹੜਾ ਤੁਸੀਂ ਇਹ ਗੱਲ ਆਖੀ ਆ ਅੰਗੇਜਿੰਗ ਇਨ ਇਨਸਰੈਕਸ਼ਨ, ਇਹਦਾ ਕੀ ਜਿਹੜਾ ਇਸ ਦੇ ਵਿੱਚ ਮਤਲਬ ਹੈਗਾ। ਸ਼ੈਨਾ ਬੈਲੋਜ਼ ਉਹਨਾਂ ਦਾ ਨਾਂ ਆ, ਜਿਹੜੇ ਸੈਕਟਰੀ ਆਫ ਸਟੇਟ ਆ। ਕਹਿੰਦੇ ਵੀ ਮੇਨ ਲਾ ਦੇ ਅਧੀਨ ਜਦੋਂ ਮੈਂ ਕੁਆਲੀਫਾਈ ਕੀਤਾ ਸੀਗਾ ਟਰੰਪ ਉਹਨਾਂ ਨੂੰ ਬੈਲਟ ਦੇ ਲਈ, ਕੋਈ ਵੀ ਰਜਿਸਟਰਡ ਵੋਟਰ ਉਹਨਾਂ ਦੀ ਕੁਆਲੀਫਿਕੇਸ਼ਨ ਨੂੰ ਚੈਲੰਜ ਕਰ ਸਕਦਾ ਸੀ। ਕਹਿੰਦੇ ਵੀ 5 ਵੋਟਰਸ ਨੇ ਚੈਲੰਜ ਕੀਤਾ, ਜਿਨ੍ਹਾਂ ਦੇ ਵਿੱਚ 2 ਸਾਬਕਾ ਰਿਪਬਲਿਕਨ ਸਟੇਟ ਸੈਨੇਟਰਸ ਨੇ ਜਿਹੜਾ ਉਹ ਇਹ ਚੀਜ਼ ਆਖੀ ਸੀਗੀ। ਸੋ ਸਟੈਚੂ ਦੇ ਅੰਡਰ, ਲਾਅ ਦੇ ਅੰਡਰ ਹੀਅਰਿੰਗ ਹੋਣੀ ਚਾਹੀਦੀ ਸੀ, ਡਿਸੀਜਨ ਇਸ਼ੂ ਕਰਨਾ ਚਾਹੀਦਾ ਸੀਗਾ। ਟਾਈਮ ਕਹਿੰਦੇ ਮੇਰੇ ਕੋਲ ਘੱਟ ਸੀਗਾ, ਇਸ ਲਈ ਇਸ ਚੀਜ਼ ਨੂੰ ਇਨੀਸ਼ੀਏਟ ਨਹੀਂ ਕੀਤਾ ਜਾ ਸਕਿਆ ਤੇ ਮੇਨ ਲਾ ਦੇ ਅਧੀਨ ਮੈਨੂੰ ਫਿਰ ਇਸ ਦੇ ਉੱਤੇ ਫੈਸਲਾ ਜਿਹੜਾ ਆ ਉਹ ਲੈਣਾ ਪੈਣਾ ਸੀਗਾ। ਸੋ ਕਹਿੰਦੀ ਵੀ 6 ਜਨਵਰੀ ਨੂੰ ਜੋ ਹੋਇਆ ਉਹ ਅਨਪ੍ਰੈਸੀਡੈਂਟਡ ਸੀ, ਉਹ ਮਾੜਾ ਸੀਗਾ। ਤੇ ਕਹਿੰਦੀ ਮੈਂ ਕੋਲੋਰਾਡੋ ਦੇ ਜਿਹੜੇ ਜ਼ਰਾ ਜਿਹੜੀਆਂ ਉਹ ਸੁਣੀਆਂ, ਉਹਦੇ ਵਿੱਚ ਉਹਨਾਂ ਨੇ ਐਵੀਡੈਂਸ ਇਸ ਹਿਸਾਬ ਨਾਲ ਜਿਹੜਾ ਉਹ ਪੇਸ਼ ਹੋਇਆ ਸੀ ਵੀ ਜਿਹਦੇ ਵਿੱਚ ਕਹਿੰਦੇ ਵੀ ਆਊਟਗੋਇੰਗ ਪ੍ਰੈਜ਼ੀਡੈਂਟ ਦੇ ਕਹਿਣ ਦੇ ਉੱਤੇ, ਉਹਨਾਂ ਦੀ ਨੌਲੇਜ ਦੇ ਨਾਲ ਤੇ ਉਹਨਾਂ ਦੀ ਸਪੋਰਟ ਦੇ ਨਾਲ ਇਹ ਸਾਰਾ ਕੁਝ ਜਿਹੜਾ ਉਹ ਵਾਪਰਿਆ। ਤੇ ਫਿਰ ਮੈਂ ਜਿਹੜਾ ਆ ਇਸ ਦੇ ਉੱਤੇ ਰਿਸਪੌਂਸ ਲਿਆ ਸੀਗਾ। ਸੋ ਕਹਿੰਦੇ ਵੀ ਸਵਾਲ ਫਿਰ ਇਹ ਵੀ ਉਹਨਾਂ ਨੂੰ ਪੁੱਛਿਆ ਗਿਆ ਵੀ ਸਵਾਲ ਤੇ ਇਹ ਹੁੰਦਾ ਵੀ ਅਮਰੀਕਾ ਵਿੱਚ ਤਾਂ ਇਦਾਂ ਆ ਵੀ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਉਹਨਾਂ ਦੇ ਉੱਤੇ ਇਨਸਰੈਕਸ਼ਨ ਦਾ ਕੋਈ ਦੋਸ਼ ਤਾਂ ਸਾਬਤ ਨਹੀਂ ਹੋਇਆ, ਤੇ ਫਿਰ ਤੁਸੀਂ ਕਿੱਦਾਂ ਜਿਹੜਾ ਇਹ ਫੈਸਲਾ ਲਿਆ ਵੀ ਇਹ ਅਯੋਗ ਨੇ। ਕਹਿੰਦੇ ਵੀ ਮੈਂ ਸਾਰਿਆਂ ਨੂੰ ਚਾਹੁੰਦੀ ਆ ਵੀ ਮੇਰਾ ਡਿਸੀਜਨ ਵੀ ਪੜ੍ਹਨ ਤੇ ਜਿਹੜਾ ਤੀਸਰਾ ਸੈਕਸ਼ਨ ਆ 14ਵੀਂ ਸੋਥ ਦਾ 14th ਅਮੈਂਡਮੈਂਟ ਦਾ, ਉਸ ਨੂੰ ਰੀਡ ਕਰੋ। ਕਹਿੰਦੇ ਵੀ ਉਹਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਕਨਵਿਕਟ ਕੀਤਾ ਹੋਵੇ। ਉਹ ਕਹਿੰਦੇ ਵੀ ਜੇ ਕਿਸੇ ਨੇ ਇਨਸਰੈਕਸ਼ਨ ਦੇ ਵਿੱਚ ਜਾਂ ਉਸ ਸੰਵਿਧਾਨ ਦੇ ਉਲਟ ਜਾਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਤਾਂ ਉਸ ਨੂੰ ਜਿਹੜਾ ਆ ਉਹ ਬਾਹਰ ਕੱਢਿਆ ਜਾ ਸਕਦਾ ਆ, ਬੈਲਟ ਦੇ ਉੱਤੇ ਜਿਹੜਾ ਉਹ ਨਹੀਂ ਲਿਆਂਦਾ ਜਾ ਸਕਦਾ। ਸੋ ਇਸ ਕਰਕੇ ਕਹਿੰਦੀ ਵੀ ਮੈਂ ਫੈਸਲਾ ਲਿਆ ਆ। ਤੇ ਹੁਣ ਇਹ ਮਾਮਲਾ, ਇਹ ਉਹਨਾਂ ਦੇ ਬੋਲ ਨੇ ਜੋ ਉਹਨਾਂ ਨੇ ਆਪਣੇ ਇਸ ਇੰਟਰਵਿਊ ਦੇ ਵਿੱਚ ਜਿਹੜਾ ਉਹ ਦੱਸਿਆ ਆ। ਹੁਣ ਸੁਪਰੀਮ ਕੋਰਟ ਤੱਕ ਇਵੈਂਚੁਅਲੀ ਇਹ ਕੇਸ ਜਾਣਾ ਹੀ ਜਾਣਾ ਆ। ਤੇ ਕਹਿੰਦੇ ਵੀ ਉਹਨਾਂ ਨੂੰ ਵੀ ਪੁੱਛਿਆ ਗਿਆ, ਕਹਿੰਦੇ ਵੀ ਕੀ ਸੁਪਰੀਮ ਕੋਰਟ ਨੂੰ ਇਹ ਸਵਾਲ ਲੈਣਾ ਚਾਹੀਦਾ ਹੈ ਇਸ ਦਾ ਆਨਸਰ। ਕਹਿੰਦੇ ਵੀ ਬਿਲਕੁਲ ਯੂਐਸ ਦੀ ਸੁਪਰੀਮ ਕੋਰਟ ਨੂੰ ਇਹ ਹੁਣ ਕਲੀਅਰ ਇਵੈਂਚੁਅਲੀ ਆਪਣੀ ਰੂਲਿੰਗ ਕਰਕੇ ਕਰ ਦੇਣਾ ਚਾਹੀਦਾ ਆ ਵੀ ਇਦਾਂ ਜੇ ਕੋਈ ਇਨਸਾਨ ਕਰ ਰਿਹਾ ਹੈ ਆਊਟਗੋਇੰਗ ਪ੍ਰੈਜ਼ੀਡੈਂਟ ਸੱਤਾ 'ਚ ਰਹਿਣ ਦੇ ਲਈ, ਕਹਿੰਦੇ ਵੀ ਉਹ ਕਰ ਰਿਹਾ ਤੇ ਵੀ ਕੀ ਉਹ ਅਯੋਗ ਹੈ ਜਾਂ ਯੋਗ ਹੈ, ਇਹ ਉਸ ਦਾ ਫੈਸਲਾ ਸੁਪਰੀਮ ਕੋਰਟ ਨੂੰ ਕਰ ਦੇਣਾ ਚਾਹੀਦਾ ਆ। ਤੇ ਹੁਣ ਦੇਖੋ ਕੀ ਬਣਦਾ ਆ। ਕੋਲੋਰਾਡੋ ਤੋਂ ਬਾਅਦ ਦੇ ਵਿੱਚ ਮੇਨ ਇਹ ਦੂਸਰਾ ਸੂਬਾ ਬਣਿਆ ਸੀ ਜਿੱਥੇ ਟਰੰਪ ਹੁਣਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਸੀਗਾ। ਸੋ ਕਾਫੀ ਹਾਈਲੀ ਸੈਂਸਿਟਿਵ ਇਹ ਇਸ਼ੂ ਆ ਤੇ ਹਾਈਲੀ ਜਿਹੜਾ ਚਾਰਜਡ ਇਹ ਮੁੱਦਾ ਆ। ਇਸ ਦੇ ਉੱਤੇ ਕਾਫੀ ਜਿਹੜੀ ਆ ਤੂੰ ਮੈਂ ਜਿਹੜੀ ਉਹ ਹੁਣ ਆਪਾਂ ਨੂੰ ਆਉਣ ਵਾਲੇ ਦਿਨਾਂ 'ਚ ਮਿਲਣੀ ਉਹੀ ਮਿਲਣੀ ਆ। ਸੁਪਰੀਮ ਕੋਰਟ ਵੱਲ ਸਭ ਦੀਆਂ ਨਜ਼ਰਾਂ ਨੇ ਵੀ ਉਹ ਹੁਣ ਕੀ ਫੈਸਲਾ ਸੁਣਾਉਂਦੇ ਆ। ਇੱਕ ਜਿਹੜੀ ਕੋਲੋਰਾਡੋ ਦੇ ਸੁਪਰੀਮ ਕੋਰਟ ਨਾਲ ਜੁੜੀ ਖਬਰ ਆ ਉਹ ਵੀ ਇਸੇ ਸੰਦਰਭ ਵਿੱਚ ਹੀ ਆ, ਜਿੱਥੇ ਥ੍ਰੈਟਸ ਜਿਹੜੀਆਂ ਆ ਰਹੀਆਂ ਸੀ। ਕਹਿੰਦੇ ਵੀ ਇੱਕ ਬੰਦਾ ਰਾਤ ਨੂੰ ਉੱਥੇ ਬ੍ਰੇਕ ਇਨ ਕਰ ਗਿਆ ਓਵਰਨਾਈਟ ਤੇ ਉਹਨੇ ਉੱਥੇ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ ਆ। ਇਹ ਮੁੱਢਲੀ ਜਾਂਚ ਦੇ ਵਿੱਚ
ਇਹ ਚੀਜ਼ ਜਿਹੜੀ ਉਹ ਸਾਹਮਣੇ ਆਈ ਹੈ। ਕੋਲੋਰਾਡੋ ਦੇ ਸੁਪਰੀਮ ਕੋਰਟ ਦੇ ਵਿੱਚ ਓਵਰਨਾਈਟ ਉਹ ਬ੍ਰੇਕ ਇਨ ਕਰਨ ਦੇ ਵਿੱਚ ਕਾਮਯਾਬ ਰਿਹਾ ਬੰਦਾ, ਤੇ ਉਸਨੇ ਜਿਹੜੀਆਂ ਹੁਣ ਗੋਲੀਆਂ ਚਲਾਈਆਂ ਹੈਗੀਆਂ ਆ। ਇਹ ਉਦੋਂ ਬ੍ਰੇਕ ਇਨ ਹੋਇਆ ਆ, ਉਹ 2 ਹਫ਼ਤੇ ਬਾਅਦ, ਜਦੋਂ ਟਰੰਪ ਹੁਣਾਂ ਨੂੰ ਇਸ ਕੋਰਟ ਨੇ ਹੀ ਅਯੋਗ ਕਰਾਰ ਦਿੱਤਾ ਸੀ। ਜੀ, ਸੋ ਇਹਦੇ ਬਾਰੇ ਦੱਸਦੇ ਜਾਈਏ। ਕੋਲੋਰਾਡੋ ਦੇ ਕੇਸ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੀ ਟੀਮ ਕੱਲ ਨੂੰ ਕਹਿੰਦੇ ਪਈ ਫਾਈਲ ਕਰਨ ਜਾ ਰਹੀ ਹੈ ਯੂਐਸ ਸੁਪਰੀਮ ਕੋਰਟ ਦੇ ਵਿੱਚ, ਤਾਂ ਕਿ ਜੋ ਉਹਨਾਂ ਨੂੰ ਡਿਸਕੁਆਲੀਫਾਈ ਕੀਤਾ ਗਿਆ ਆ ਉਸ ਨੂੰ ਓਵਰਟਰਨ ਕੀਤਾ ਜਾ ਸਕੇ। ਸੋ ਜਨਵਰੀ 6 ਤੋਂ ਪਹਿਲਾਂ ਕਰਨਾ ਪੈਣਾ ਹੈ, ਕਿਉਂਕਿ ਉਹ ਤੋਂ ਬਾਅਦ ਜੋ ਬੈਲਟ ਆ ਉਹ ਫਿਰ ਪ੍ਰਿੰਟ ਹੋ ਜਾਣੇ ਆ। ਸੋ ਹੁਣ ਦੇਖਦੇ ਯੂਐਸ ਸੁਪਰੀਮ ਕੋਰਟ ਕੇਸ ਲੈਂਦੀ ਆ, ਲੈ ਕੇ ਉਹਨਾਂ ਦੀ ਜਿਹੜੀ ਆ ਸੁਣਵਾਈ ਕਰਦੀ ਆ ਕਿ ਨਹੀਂ। ਅਗਲੀ ਖਬਰ ਵੱਲ ਚਲੀਏ, ਉਹ ਮੌਸਮ ਨੂੰ ਲੈ ਕੇ ਆ। ਠੰਡ ਬਹੁਤ ਆ ਗਈ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈਗੀ ਆ। ਬੁੱਧਵਾਰ ਨੂੰ ਸਵੇਰ ਦੇ 3 ਵਜੇ ਤੋਂ ਲੈ ਕੇ 10 ਵਜੇ ਤਾਈਂ ਸਦਰਨ ਕੈਲੀਫੋਰਨੀਆ ਦਾ ਬਹੁਤ ਸਾਰਾ ਏਰੀਆ, ਜਿਹਦੇ ਵਿੱਚ ਸੈਨ ਗਬਰੀਅਲ ਮਾਊਂਟੇਨਸ ਆ, ਹਾਈਵੇ 14 ਕੋਰੀਡੋਰ ਆ ਨਾਰਥ ਆਫ ਲਾਸ ਐਂਜਲਸ, ਤੇ ਪਿਰਾਮਿਡ ਲੇਕ, ਐਕਟਨ, ਵਾਰਮ ਸਪ੍ਰਿੰਗਸ, ਮਿਲ ਕ੍ਰੀਕ, ਮਾਊਂਟ ਵਿਲਸਨ, ਮਾਊਂਟ ਵੈਲਡੀ, ਰਾਈਟਵੁੱਡ ਤੇ ਐਂਜਲਸ ਕ੍ਰੈਸਟ ਹਾਈਵੇ, ਇਹ ਸਾਰੇ ਏਰੀਏ ਦੇ ਵਿੱਚ ਸਨੋ ਦੀ ਜਿਹੜੀ ਆ ਐਡਵਾਈਜ਼ਰੀ ਕੀਤੀ ਗਈ ਆ। ਕਹਿੰਦੇ ਭਈ 3 ਤੋਂ ਲੈ ਕੇ 6 ਇੰਚ ਤੱਕ ਜਿਹੜੀ ਸਨੋ ਆ ਉਹ ਪਊਗੀ 4000 ਫੁੱਟ ਦੀਆਂ ਉਚਾਈਆਂ ਤੋਂ। ਕਈ ਜਗ੍ਹਾ ਦੇ ਉੱਤੇ 8 ਇੰਚ ਵੀ ਜਿਹੜੀ ਸਨੋ ਆ ਉਹ ਪੈਣ ਦੇ ਆਸ ਹੈਗੇ ਆ, ਤੇ ਹਵਾਵਾਂ ਜਿਹੜੀਆਂ ਆ ਉਹ 35 ਮੀਲ ਤੋਂ ਲੈ ਕੇ 50 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲਣਗੀਆਂ। ਜੋ ਹਾਈਵੇ 5 ਹੈਗਾ ਆ, ਬਹੁਤ ਬਿਜ਼ੀ ਹਾਈਵੇ ਆ, ਬਿਲਕੁਲ ਮੈਕਸੀਕੋ ਤੋਂ LA ਨੂੰ ਇੱਥੇ ਸਭ ਤੋਂ ਜ਼ਿਆਦਾ ਟਰੱਕਰਸ ਜਾਂਦੇ ਆ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਟਰੈਵਲ ਔਨ 5 ਫਰੀਵੇ ਜਿਹੜਾ ਆ ਟੇਹੋਨ ਪਾਸ ਨਾਰਦਰਨ ਲਾਸ ਐਂਜਲਸ ਕਾਉਂਟੀ 'ਚ ਉਹ ਅਫੈਕਟ ਹੋਊਗਾ ਆਈਸ ਤੇ ਵਿੰਡਸ ਦੇ ਨਾਲ। ਸੋ ਜਿਹੜੇ ਟਰੱਕਰਸ ਉਸ ਏਰੀਏ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ। ਬਾਕੀ ਤੁਹਾਡੇ ਕਹਿੰਦੇ ਫ੍ਰਿਜ਼ਨੋ ਏਰੀਏ 'ਚ ਵੀ ਜਿਹੜੀਆਂ ਪਹਾੜੀਆਂ ਉੱਚੀਆਂ ਉਹਨਾਂ ਤੇ ਸਨੋ ਕਾਫੀ ਪਈ ਆ। ਹਾਂਜੀ ਬਿਲਕੁਲ ਜੀ, ਇਸ ਟਾਈਮ ਨਜ਼ਰ ਜਿਹੜੀ ਉਹ ਆ ਰਹੀ ਆ, ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਜਿਹੜੀ ਉਹ ਪੈ ਸਕਦੀ ਆ। ਅੱਜ ਵੀ ਰਾਤ ਨੂੰ ਇੱਥੇ ਮੀਂਹ ਦੀ ਕਿਆਸ ਲਈ ਜਿਹੜੀ ਉਹ ਦੱਸੀ ਗਈ ਹੈਗੀ ਆ। ਲੋੜ ਆ ਜੀ ਹੁਣ ਸਨੋ ਪੈਕ ਦੀ। ਉੱਦਾਂ ਕਹਿੰਦੇ ਸੀ ਵੀ ਕਾਫੀ ਵੈਟ ਵਿੰਟਰ ਰਹਿ ਸਕਦੀ ਆ, ਪਰ ਦੇਖੋ ਇਵੈਂਚੁਅਲੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਸਟਾਰਮਸ ਆਏ ਨੇ, ਪਰ ਜਿੰਨੀ ਉਮੀਦ ਸੀਗੀ ਮੀਂਹ ਦੀ ਉਨੇ ਅਜੇ ਤੱਕ ਨਹੀਂ ਪਏ ਹੈਗੇ। ਤਾਂ ਸਨੋ ਉਸ ਮਾਮਲੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਹਨਾਂ ਦਿਨਾਂ ਦੇ ਵਿੱਚ ਦੇਖੀਏ ਤਾਂ ਅਜੇ ਤੱਕ ਸਨੋ ਉਨੀ ਨਹੀਂ ਪਈ ਜਿਹੜੀ ਪਿਛਲੇ ਸਾਲ ਪੈ ਚੁੱਕੀ ਸੀ। ਤੇ ਹੁਣ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਮਿਲਦੇ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੀ ਕੀ ਜਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।